ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਣ ਘਾਉ ਰੱਤ ਪਿੱਤ ਕੁੱਤਿਓ ਛੱਟ ਜਾਓ। ਟੀਵੀ 84 ਦੇ ਇਸ ਪਲੇਟਫਾਰਮ ਦੇ ਉੱਤੇ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਜੁੜੀ ਤੂੰ ਸਾਧ ਸੰਗਤ ਜੀ ਔਰ ਜਿੰਨੇ ਵੀ ਮਾਈ ਭਾਈ ਸਾਨੂੰ ਦੁਨੀਆ ਭਰ ਦੇ ਵਿੱਚੋਂ ਇਸ ਪ੍ਰੋਗਰਾਮ ਦੇ ਰਾਹੀਂ ਦੇਖ ਰਹੇ ਨੇ ਸੁਣ ਰਹੇ ਨੇ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਆਪ ਜੀ ਨੂੰ ਫਤਿਹ ਅਰਜ਼ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ 37 ਵਰੇ ਹੈ ਜਿਹੜੇ ਉਹਦੀ ਯਾਦਗਾਰ ਜਿਹੜੀ ਆ ਉਹਨੂੰ ਸਮਰਪਿਤ ਕਰ ਰਹੇ ਆ। ਜਿਹੜੀ ਸਿੱਖ ਨਸਲਕੁਸ਼ੀ ਅੱਜ ਤੋਂ 37 ਸਾਲ ਪਹਿਲਾਂ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਅਖੌਤੀ ਲੋਕਤੰਤਰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੱਸਣ ਵਾਲਾ ਉਹ ਹਿੰਦੂਤਵਾ ਦਾ ਭਾਰਤੀ ਨਿਜ਼ਾਮ ਜਿਹਨੇ ਅੱਜ ਤੋਂ 37 ਸਾਲ ਪਹਿਲਾਂ ਐਸਾ ਕਹਿਰ ਵਰਤਾਇਆ ਉਸ ਧਰਤੀ ਦੇ ਉੱਤੇ ਕਿ ਹਰ ਇੱਕ ਅੱਖ ਜਿਹੜੀ ਆ ਉਹ ਨਾਮ ਹੋ ਗਈ, ਹਰ ਇੱਕ ਜ਼ਮੀਰ ਜਿਹੜੀ ਆ ਉਹ ਸ਼ਰਮਿੰਦਾ ਹੋ ਗਈ ਇਸ ਧਰਤੀ ਦੇ ਉੱਤੇ। ਕੱਲ ਵੀ ਆਪਾਂ ਇਸ ਸੰਬੰਧ ਦੇ ਵਿੱਚ ਇੱਕ ਮਹਿਮਾਨ ਨਾਲ ਗੱਲ ਕੀਤੀ ਸੀ ਔਰ ਅੱਜ ਇਸ ਸਾਰੀ ਵਾਰਤਾਲਾਪ ਦੇ ਵਿੱਚ ਸਾਡਾ ਸਾਥ ਦੇਣ ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਦੇ ਕਨਵੀਨਰ ਸਰਦਾਰ ਬੂਟਾ ਸਿੰਘ ਜੀ ਖੜੌਂਦ। ਅੱਜ ਅਸੀਂ ਇਹਨਾਂ ਦੇ ਪ੍ਰਵੇਖ ਤੋਂ ਜਾਣਾਂਗੇ ਕਿ ਇਸ ਨਸਲਕੁਸ਼ੀ ਦਾ ਜਿਹੜਾ ਕੀ ਪ੍ਰਭਾਵ ਕੌਮ ਦੇ ਉੱਤੇ ਪਿਆ ਔਰ ਕਿਵੇਂ ਕੌਮ ਦੇ ਲਈ ਜਿਹੜੇ ਕੁਝ ਰਸਤੇ ਇਸ ਨਸਲਕੁਸ਼ੀ ਨੇ ਬੰਦ ਕੀਤੇ। ਸਾਡੀ ਜਿਹੜੀ ਅਖੌਤੀ ਇੱਕ ਭਾਈਚਾਰਕ ਸਾਂਝ ਆ ਉਹਦਾ ਪਰਦਾਫਾਸ਼ ਕੀਤਾ। ਸਾਰੀ ਦੁਨੀਆ ਨੂੰ ਦੱਸਿਆ ਕਿ ਇਹ ਜਿਹੜਾ 9 ਮਾਸ ਦਾ ਰਿਸ਼ਤਾ ਇਹ ਸਿਰਫ ਪ੍ਰਚਾਰਨ ਲਈ ਹੈ, ਅਸਲ ਵਿੱਚ ਕੁਝ ਹੋਰ ਹੈ। ਉੱਥੇ ਕੁਝ ਰਸਤੇ ਸਾਡੇ ਲਈ ਹੋਰ ਖੋਲੇ ਵੀ ਨੇ ਦੁਨੀਆ ਦੀ ਕਚਹਿਰੀ ਦੇ ਵਿੱਚ ਔਰ ਸਾਨੂੰ ਇੱਕ ਅਹਿਸਾਸ ਕਰਵਾਇਆ ਜਿਹੜਾ ਥੋੜਾ ਬਹੁਤ ਸਾਡੇ ਸਿੱਖ ਭਰਾਵਾਂ ਦੇ ਦਿਲਾਂ ਦੇ ਵਿੱਚ ਖਦਸ਼ਾ ਰਹਿ ਗਿਆ ਸੀ 1984 ਦੇ ਦਰਬਾਰ ਸਾਹਿਬ ਦੇ ਹਮਲੇ ਨੂੰ ਲੈ ਕੇ। ਕਈਆਂ ਦਾ ਆਪਣਾ ਆਪਣਾ ਪ੍ਰਕੇਪ ਹੁੰਦਾ ਕਿ ਸ਼ਾਇਦ ਹਮਲਾ ਇਸ ਲਈ ਹੋ ਗਿਆ, ਸ਼ਾਇਦ ਉਸ ਲਈ ਹੋ ਗਿਆ, ਪਰ ਇਹਨਾਂ 3 ਦਿਨਾਂ ਨੇ ਜਿਹਦੇ ਚ 35,000 ਸਿੱਖਾਂ ਦਾ ਪੂਰੇ ਭਾਰਤ ਭਰ ਦੇ 110 ਪ੍ਰਮੁੱਖ ਸ਼ਹਿਰਾਂ ਕਸਬਿਆਂ ਦੇ ਵਿੱਚ ਜਿਹੜਾ ਇਹ ਨਸਲ ਘਾਤ ਸਿੱਖਾਂ ਦਾ ਹੋਇਆ, ਜੈਨੋਸਾਈਡ ਸਿੱਖਾਂ ਦੀ ਹੋਈ, ਉਹਨੇ ਕਾਫੀ ਲੋਕਾਂ ਦੇ ਸ਼ੰਕੇ ਨੇ ਜਿਹੜੇ ਇੱਕ ਵਾਰ ਫੇਰ ਕਲੀਅਰ ਕੀਤੇ ਕਿ ਨਹੀਂ, ਇਹ ਜਿਹੜੀ ਗੱਲ ਆ ਇਹ ਹਥਿਆਰਬੰਦ ਹੋਣ ਦੀ ਲਈ ਨਹੀਂ, ਇਹ ਹੱਕਾਂ ਦੇ ਲਈ ਰੱਖੀ ਲਈ ਨਹੀਂ। ਸਿੱਖ ਕੌਮ ਦੇ ਨਾਲ ਇਹ ਜਿਹੜੀ ਦੁਸ਼ਮਣੀ ਆ 540 ਸਾਲ ਪਹਿਲਾਂ ਹੀ ਇਸ ਹਕੂਮਤ ਦੀ ਤੇ ਇਸ ਹਕੂਮਤ ਦੇ ਰਿਪਰੈਜ਼ੈਂਟੇਟਿਵਸ ਦੀ ਜਿਹੜੀ ਪੈ ਚੁੱਕੀ ਸੀ ਉਹਦਾ ਹੀ ਜਿਹੜਾ ਉਹਦੀ ਹੀ ਕੰਟੀਨਿਊਟੀ ਇਸ ਨਸਲ ਘਾਤ ਦੇ ਨਾਲ ਕੀਤੀ ਗਈ। ਸੋ ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਆਖਦੇ ਹਾਂ ਅੱਜ ਦੇ ਆਪਣੇ ਮਹਿਮਾਨ ਨੂੰ ਸਰਦਾਰ ਬੂਟਾ ਸਿੰਘ ਜੀ। ਸਭ ਤੋਂ ਪਹਿਲਾਂ ਆਪ ਨੂੰ TV4 ਦੇ ਇਸ ਮੰਚ ਦੇ ਉੱਤੇ ਜੀ ਆਇਆਂ ਆਖਦੇ ਹੋਇਆ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਸਾਹਿਬ ਮਨਵੀਰ ਸਿੰਘ ਜੀ, ਆਪ ਜੀ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਮਾਂ ਦਿੱਤਾ ਕਿ ਮੈਂ TV 84 ਦੇ ਦਰਸ਼ਕਾਂ ਦੇ ਰੂਬਰੂ ਹੋਵਾਂ। ਤੇ ਮੈਂ ਸਮਝਦਾ ਕਿ ਇਹ ਬੜਾ ਦਿਖਾਂਤ ਭਰੇ ਦਿਨ ਨੇ ਜਿਹੜੇ ਇਹ ਨਵੰਬਰ ਦਾ ਪਹਿਲੇ 1 ਤੇ 2 ਬੇਸਿਕਲੀ 31 ਅਕਤੂਬਰ ਤੋਂ ਸ਼ੁਰੂ ਹੋ ਗਿਆ ਸੀ ਤੇ 31 ਅਕਤੂਬਰ ਨੂੰ ਇੱਕ ਮਾਣਮੱਤਾ ਦਿਨ ਵੀ ਆ ਸਾਡੇ ਕੌਮ ਦੇ ਵਾਸਤੇ ਜੀ। ਸੋ ਜਿੱਥੋਂ ਤੱਕ ਨਸਲਕੁਸ਼ੀ ਦੀ ਗੱਲ ਆ ਇਹਦੀ ਬਿਲਕੁਲ ਤੁਸੀਂ ਗੱਲ ਜ਼ਿਕਰ ਕੀਤਾ ਕਿ ਇਹ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ ਜਿਹੜੇ ਸਾਊਥ ਏਸ਼ੀਆ ਦੇ 2 ਵੱਡੇ ਧਰਮ ਸੀ ਹਿੰਦੂ ਤੇ ਮੁਸਲਮਾਨ, ਜਦੋਂ ਉਹਨਾਂ ਦੇ ਵਿਚਾਲੇ ਇੱਕ ਲੀਕ ਖਿੱਚ ਕੇ ਜਿਹਦੀ ਅਗਵਾਈ ਜਦੋਂ ਭਾਈ ਗੁਰਦਾਸ ਜੀ ਨੇ ਕੀਤੀ ਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਤਾਂ ਉਦੋਂ ਤੋਂ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ੁਰੂ ਹੋ ਗਈ ਸੀਗੀ ਜਿਹੜੀ ਕਿ ਉਹ ਸਮਿਆਂ ਤੇ ਆਪਣੇ ਤਰੀਕੇ ਨਾਲ ਜ਼ਾਗਰ ਹੁੰਦੀ ਰਹੀ ਆ। ਮੈਂ ਸਮਝਦਾ ਕਿ 1947 ਤੋਂ ਬਾਅਦ 2 ਕੌਮਾਂ ਜਿਨ੍ਹਾਂ ਦਾ ਸਦੀਆਂ ਪਰ ਆਪਸ ਵਿੱਚ ਪਿਆਰ ਸੀ, ਮਾਰਸ਼ਲ ਕੌਮਾਂ ਨੂੰ ਆਪਸ ਵਿੱਚ ਲੜਾ ਕੇ ਉਹਨਾਂ ਦੀ ਨਸਲਕੁਸ਼ੀ ਕੀਤੀ ਗਈ। 10 ਲੱਖ ਤੋਂ ਵੱਧ ਲੋਕ ਮਾਰੇ ਗਏ। ਬਹੁਤ ਸਿੱਖਾਂ ਨੂੰ, ਮੈਨੂੰ ਵੀ, ਤੁਹਾਨੂੰ ਵੀ, ਸਾਰਿਆਂ ਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਤੇ ਅੱਜ ਵੀ ਉਹ ਲੋਕ ਜਿਹੜੇ ਨੇ ਤੁਹਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਰੋਂਦੇ ਨੇ ਕਿ ਪੰਜਾਬ ਸਾਡਾ ਕੱਟਿਆ ਗਿਆ, ਵੱਢਿਆ ਗਿਆ, ਸਦੀਆਂ ਪੁਰਾਣੇ ਸਾਡੇ ਰਿਸ਼ਤੇ ਜਿਹੜੇ ਉਹ ਖਤਮ ਹੋ ਗਏ। ਸੋ ਇਸੇ ਤਰ੍ਹਾਂ 47 ਤੋਂ ਬਾਅਦ ਅਜੇ ਤਾਂ ਜਿਹੜੇ ਉੱਜੜ ਕੇ ਆਏ ਸਿੱਖ ਉਹਨਾਂ ਨੂੰ ਅਜੇ ਘਰ ਘਾਟ ਵੀ ਨਹੀਂ ਸੀ ਨਸੀਬ ਹੋਏ ਜਦੋਂ ਜਰਾਇਮ ਪੇਸ਼ਾ ਕੌਮ ਜਿਹੜਾ ਅਗਸਤ ਦੇ ਵਿੱਚ 15 ਅਗਸਤ ਨੂੰ ਇਹ ਇੱਕ ਆਜ਼ਾਦੀ ਦਾ ਢੋਲ ਜਿਹੜਾ ਰਚਾਇਆ ਇਹਨਾਂ ਨੇ ਉਹ ਹੁੰਦਾ ਤੇ ਅਕਤੂਬਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਜਾਂਦਾ ਕੌਮ ਨੂੰ ਜੀ। ਸੋ ਇਸੇ ਤਰ੍ਹਾਂ ਮਤਲਬ 1948 ਦੇ ਵਿੱਚ ਪਹਿਲੇ ਸਿੱਖ ਲੀਡਰ ਸਨ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੂੰ ਫੜ ਕੇ ਅੰਦਰ ਕੀਤਾ ਗਿਆ
ਤੇ ਉਹਨਾਂ ਨੂੰ ਪਤਾ ਹੀ ਜੇਲ੍ਹ ਦੇ ਵਿੱਚ ਲੱਗਾ ਕਿ ਇੱਕ ਐਡਾ ਛੋਟਾ ਮੁਲਕ ਇਜ਼ਰਾਈਲ ਵੀ ਬਣ ਸਕਦਾ, ਤੇ ਉਹ ਤੋਂ ਬਾਅਦ ਫਿਰ ਜੀ ਢਿੱਡ 'ਚ ਮੁੱਕੇ ਮਾਰਨ ਦਾ ਕੀ ਫਾਇਦਾ ਹੋਇਆ ਜਦੋਂ ਆਪਣੀ ਕਿਸਮਤ ਨੂੰ ਹਿੰਦੁਸਤਾਨ ਦੇ ਨਾਲ ਜੋੜ ਦਿੱਤਾ ਗਿਆ। ਸੋ ਜੀ ਉਹ ਤੋਂ ਬਾਅਦ 1950 ਦੇ ਵਿੱਚ ਜਦੋਂ ਭਾਰਤ ਦਾ ਸੰਵਿਧਾਨ ਜਿਹੜਾ ਉਹ ਲਿਆਂਦਾ ਗਿਆ, ਤੇ ਜਿਹਦੇ ਵਿੱਚ ਆਪਣੇ ਦੋ ਨੁਮਾਇੰਦੇ ਸਰਦਾਰ ਭੁਪਿੰਦਰ ਸਿੰਘ ਤੇ ਸਰਦਾਰ ਹੁਕਮ ਸਿੰਘ ਸੀਗੇ, ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ ਕਿ ਜਿਹੜੀਆਂ ਗੱਲਾਂ ਦੇ ਵਾਅਦੇ ਸਿੱਖ ਕੌਮ ਦੇ ਨਾਲ ਕੀਤੇ ਗਏ ਨਾ ਤਾਂ ਸੰਵਿਧਾਨ ਦੇ ਵਿੱਚ ਨੇ, ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਾਬਰਨ ਧਰਮ ਬਣਾਇਆ, ਉਹਨੂੰ ਵੀ ਇਹਨਾਂ ਨੇ ਸੰਵਿਧਾਨ ਦੇ ਥੱਲੇ ਲਾ ਕੇ ਇੱਕ ਹਿੰਦੂ ਧਰਮ ਦਾ ਅੰਗ ਬਣਾ ਦਿੱਤਾ, ਜਿਹੜੇ ਉਸ ਵੇਲੇ ਪ੍ਰੋਟੈਸਟ ਕਰ ਗਏ ਤੇ ਵਾਕਆਊਟ ਕਰ ਗਏ ਸਨ। ਤੇ ਜਿਹੜਾ ਅਸਲੀ ਖਰੜਾ ਹੈਗਾ ਭਾਰਤ ਦੇ ਸੰਵਿਧਾਨ ਦਾ, ਉਸ ਦੇ ਉੱਤੇ ਸਿੱਖਾਂ ਦੇ ਕੋਈ ਸਿਗਨੇਚਰ ਨਹੀਂ ਹੈਗੇ। ਤੇ ਉਹ ਠੀਕ ਹੈ ਕਿ ਆਪਾਂ ਮਜਬੂਰਨ ਬਸ ਪ੍ਰੋਟੈਸਟ ਦੇ ਤੌਰ ਤੇ ਸੰਵਿਧਾਨ ਦੇ ਥੱਲੇ ਕੰਮ ਕਰਦੇ ਆ ਰਹੇ ਹਾਂ, ਸਾਡੀ ਮਜਬੂਰੀ ਹੈ ਕਿਉਂਕਿ ਸਾਡੇ ਕੋਲ ਕੋਈ ਆਪਣਾ ਦੇਸ਼ ਨਹੀਂ ਅਜੇ। ਜੀ ਸੋ ਕਰਦੇ ਕਰਾਉਂਦੇ ਜਦੋਂ ਸੂਬਿਆਂ ਦੇ ਸਟੇਟ ਦੇ ਵਿੱਚ ਸੂਬੇ ਬਣੇ, ਬੋਲੀ ਦੇ ਆਧਾਰ ਦੇ ਉੱਤੇ, ਇਲਾਕਿਆਂ ਦੇ ਆਧਾਰ ਦੇ ਉੱਤੇ, ਜਦੋਂ ਪੰਜਾਬ ਦੀ ਗੱਲ ਆਈ ਤੇ ਉੱਥੇ ਫਿਰ ਜਿਹੜਾ ਅੜਿੱਕਾ ਢਾ ਦਿੱਤਾ ਗਿਆ ਕਿ ਪੰਜਾਬ ਜਿਹੜਾ ਸੂਬਾ ਬੋਲੀ ਦੇ ਆਧਾਰ ਤੇ ਨਹੀਂ ਬਣੂਗਾ, ਉਹਦੇ ਲਈ ਵੀ ਮੋਰਚੇ ਲਾਉਣੇ ਪਏ, ਜਦੋਂ ਕਿ ਭਾਰਤ ਦੇਸ਼ ਦੇ ਬਾਕੀ ਸੂਬੇ ਜਿਹੜੇ ਆ ਬੋਲੀਆਂ ਦੇ ਆਧਾਰ ਤੇ ਬਣ ਗਏ ਸੀਗੇ। ਜੀ ਲੰਬੀ ਸਟਰਗਲ ਚੱਲੀ ਤੇ ਭਾਰਤ ਪਾਕਿਸਤਾਨ ਦੀ ਜੰਗ ਦੇ ਵੇਲੇ 1965 ਦੇ ਵਿੱਚ ਫਿਰ ਸਿੱਖਾਂ ਨੇ ਆਪਣਾ ਮੋਰਚਾ ਵਾਪਸ ਲਿਆ ਮੁਲਕ ਦੇ ਹਿੱਤਾਂ ਵਾਸਤੇ। 1966 ਦੇ ਵਿੱਚ ਸੂਬਾ ਬਣਿਆ ਤੇ ਜਿਹੜੇ ਮੇਰੇ ਹਿੰਦੂ ਵੀਰ ਪੰਜਾਬ ਦੀ ਧਰਤੀ ਤੇ ਜੰਮੇ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ, ਉਹਨਾਂ ਨੇ ਵੀ ਕਈਆਂ ਤੋਂ ਜਬਰਨ, ਕਈਆਂ ਨੇ ਆਪਣੇ ਆਪ ਜਿਹੜੀ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ ਤੇ ਪੰਜਾਬ ਨੂੰ ਬਹੁਤ ਛੋਟਾ ਸੂਬਾ ਬਣਾਇਆ ਗਿਆ। ਹੁਣ ਜਦੋਂ ਪਿੱਛੇ ਹਰਿਆਣਾ ਕਾਢ ਹੋਇਆ ਤੇ ਜ਼ਿਆਦਾ ਨੁਕਸਾਨ ਉੱਥੇ ਜਦੋਂ ਪੰਜਾਬੀਆਂ ਦੇ ਹੋਏ ਤੇ ਫਿਰ ਉਹਨਾਂ ਨੂੰ ਅਹਿਸਾਸ ਵੀ ਹੋਇਆ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਕਿ ਜੇ ਅੱਜ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਤਾਂ ਹਰਿਆਣੇ ਦਾ ਹਿੱਸਾ ਨਾ ਹੁੰਦੇ ਤੇ ਸਾਡੇ ਨਾਲ ਸਾਡੀਆਂ ਇੱਜ਼ਤ ਅਜ਼ਮਤ ਇਸ ਤਰ੍ਹਾਂ ਖਰਾਬ ਨਾ ਹੁੰਦੀ, ਕਿਉਂਕਿ ਪੰਜਾਬ ਦੇ ਵਿੱਚ, ਪੰਜਾਬ ਗੁਰੂਆਂ ਦੀ ਧਰਤੀ ਹੈ, ਕਦੇ ਵੀ ਇਸ ਤਰ੍ਹਾਂ ਦਾ ਮਾਪ ਨੇ ਅੱਜ ਤੱਕ ਵੀ ਹੱਲਾ ਹੁੱਲਾ ਨਹੀਂ ਕੀਤਾ, ਪੰਜਾਬ ਦੀ ਹਿਸਟਰੀ ਦੱਸਦੀ ਹੈ। ਜੀ ਸੋ ਜਿੱਥੋਂ ਤੱਕ ਸਿੱਖਾਂ ਦੇ ਇਤਿਹਾਸ ਦੀ ਗੱਲ ਹੈ, ਸਿੱਖਾਂ ਨੇ ਜਦੋਂ ਆਪਣੇ ਹੱਕ ਮੰਗਣ ਦੀ ਗੱਲ ਕੀਤੀ ਤੇ ਇਹਨਾਂ ਦੇ ਉੱਤੇ ਇਹ ਵੱਖਵਾਦੀ ਨੇ, ਅੱਤਵਾਦੀ ਨੇ, ਇਸ ਤਰ੍ਹਾਂ ਦੇ ਜਿਹੜੇ ਆ ਉਹ ਲਾ ਦਿੱਤੇ ਗਏ। 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਜਿਹੜਾ ਡਰਾਫਟਿੰਗ ਹੋਈ, ਉਹਦੀ ਸਰਦਾਰ ਕਪੂਰ ਸਿੰਘ ਹੁਣਾਂ ਨੇ ਕੀਤੀ ਤੇ ਕਪੂਰੀ ਭਾਵੇਂ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਨੇ ਲਾਇਆ ਸੀ, ਜਦੋਂ ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਹੁਣਾਂ ਨੇ ਅੰਦਰ ਗਏ, ਕਪੂਰੀ ਦਾ ਮੋਰਚਾ ਅਕਾਲੀ ਦਲ ਨੇ ਲਾਇਆ ਸੀ। ਉਸ ਤੋਂ ਬਾਅਦ ਇਹ ਮੋਰਚਾ ਮਰਜ ਕਰਕੇ ਜਿਹੜਾ ਕੀ ਆ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤਾ ਗਿਆ, ਕਿਉਂਕਿ ਮੈਂ ਉਸ ਵੇਲੇ 10ਵੀਂ 'ਚ ਪੜ੍ਹਦਾ ਸੀ, ਮੇਰੇ ਉੱਤੇ ਇਸ ਮੋਰਚੇ ਦਾ ਬਹੁਤ ਪ੍ਰਭਾਵ ਰਿਹਾ। ਮੇਰੇ ਫਾਦਰ ਸਾਹਿਬ ਵੀ ਲੱਡਾ ਕੋਥੀ ਸੰਗਰੂਰ ਸਨ ਉਸ ਵੇਲੇ ਜਦੋਂ ਗ੍ਰਿਫਤਾਰੀਆਂ ਹੋਈਆਂ, ਤੇ ਮੇਰੇ ਤੇ ਕਾਫੀ ਪ੍ਰਭਾਵ ਸੀ ਇਸ ਮੋਰਚੇ ਦਾ। ਮੈਂ ਬਹੁਤ ਕਲੋਜ਼ਲੀ ਇਸ ਮੋਰਚੇ ਨੂੰ ਵੇਖਿਆ, ਬਹੁਤ ਪੀਸਫੁਲ ਇਹ ਸਾਰਾ ਕੁਝ ਚੱਲ ਰਿਹਾ ਸੀਗਾ। ਤੁਸੀਂ ਇਹ ਵੇਖੋ ਵੀ 82 ਦੇ ਵਿੱਚ ਜਿਹੜਾ ਮੋਰਚਾ ਐਡੇ ਜੋਬਨ ਤੇ ਸੀਗਾ, ਕੋਈ 60,000 ਸਿੱਖ ਜਿਹੜੇ ਗਏ ਸੀ, ਜਿਹਨੇ ਸੈਂਟਰ ਦੀਆਂ ਗੋਡਣੀਆਂ ਲਵਾ ਦਿੱਤੀਆਂ, ਨਾ ਇਹਨਾਂ ਕੋਲ ਕੋਈ ਜੇਲ੍ਹ ਬਚੀ, ਨਾ ਇਹਨਾਂ ਦੇ ਕੋਲ ਕੋਈ ਕਿਲੇ ਬਚੇ। ਉਹ ਵੱਖਰੀ ਗੱਲ ਆ ਕਿ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਗਦਾਰੀ ਕਰ ਗਈ ਬਹੁਤ ਗੱਲਾਂ ਦੇ ਵਿੱਚ, ਜਿਹੜੀ ਇਹ ਗੱਲ ਨੂੰ ਤੁਰ ਨਾ ਲਿਜਾ ਸਕੀ। ਤੇ 1984 ਜਿਹੜਾ ਜੂਨ ਵਾਪਰ ਜਾਂਦਾ, ਉਸ ਦੇ ਦਰਮਿਆਨ ਇਹ ਨਸਲਕੁਸ਼ੀ ਕਿਤੇ ਨਵੰਬਰ 'ਚ ਨਹੀਂ ਹੋਈ, ਇਹ 84 ਦੀ ਜੂਨ ਦੇ ਵਿੱਚ ਜੀ ਵੀ ਤੁਸੀਂ ਜੇ ਨਸਲਕੁਸ਼ੀ ਵੇਖੋ ਤੇ ਤੁਹਾਡਾ ਦਿਲ ਜਿਹੜਾ ਕੰਬ ਜਾਂਦਾ ਕਿ ਛੋਟੇ ਛੋਟੇ ਦੁੱਧ ਚੁੰਘਦੇ ਬੱਚਿਆਂ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ, ਤੇ ਦੁੱਧ ਚੁੰਘਦੇ ਛੋਟੇ ਛੋਟੇ ਬੱਚਿਆਂ ਨੂੰ ਉੱਪਰ ਪੜਕਾ ਕੇ ਥੱਲੇ ਮਾਰਿਆ ਗਿਆ। ਸੋ ਐਡਾ ਵੱਡਾ ਜ਼ੁਲਮ ਜਿਹੜਾ, ਐਡੀ ਬੜੀ ਨਸਲਕੁਸ਼ੀ ਜਿਹੜੀ ਆ ਉਹ ਜੂਨ ਤੋਂ ਸ਼ੁਰੂ ਹੋ ਗਈ ਸੀ, ਜਿਹਦਾ ਜਿਹੜਾ ਨੰਗਾ ਨਾਚ ਹੈ ਉਹ ਫਿਰ ਜਾ ਕੇ ਨਵੰਬਰ ਦੇ ਪਹਿਲੇ ਹਫ਼ਤੇ ਹੋਇਆ। ਆਪਾਂ ਸਾਰਿਆਂ ਨੂੰ ਪਤਾ ਕਿ ਨਵੰਬਰ ਦੇ ਪਹਿਲੇ ਹਫ਼ਤੇ ਸਿੱਖਾਂ ਦੀਆਂ ਇੱਜ਼ਤਾਂ ਵੀ ਬਰਬਾਦ ਕੀਤੀਆਂ ਗਈਆਂ, ਸਿੱਖਾਂ ਦੀਆਂ ਜਾਇਦਾਦਾਂ ਵੀ ਸਾੜੀਆਂ ਗਈਆਂ, ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਵੀ ਗਿਆ। ਸੋ ਮੈਂ ਸਮਝਦਾ ਕਿ ਸਿੱਖਾਂ ਨੇ ਪਿਛਲੇ 37 ਸਾਲ ਤੋਂ ਸ਼ਾਬਾਸ਼ ਹੈ ਉਹਨਾਂ ਸਿੱਖਾਂ ਦੇ, ਜਿਨ੍ਹਾਂ ਨੇ ਇਹ ਆਪਣੇ ਚਿੱਤ ਚੇਤਿਆਂ ਚੋਂ ਨਾ ਤਾਂ ਨਸਲਕੁਸ਼ੀ ਕੱਢੀ ਤੇ ਨਾ ਜੂਨ 84 ਦਾ ਜਿਹੜਾ ਹਰਮੰਦਰ ਸਾਹਿਬ ਤੇ ਧਾਵਾ ਹੋਇਆ, ਸਾਡਾ ਅਕਾਲ ਤਖਤ ਸਾਹਿਬ ਢਾਇਆ, ਨਸਲਕੁਸ਼ੀ ਹੋਈ, ਨਾ ਉਹਨਾਂ ਨੂੰ ਕੱਢਿਆ ਆਪਣੇ ਚਿੱਤ ਚੇਤਿਆਂ ਚੋਂ। ਅੱਜ ਜੇ ਹਿੰਦੁਸਤਾਨ ਦੇ ਲਈ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਨੇ ਤਾਂ ਉਹ ਸਿੱਖ ਬਣੇ ਹੋਏ ਨੇ, ਉਹ ਤੁਹਾਡੇ ਜਜ਼ਬਾਤ ਬਣੇ ਹੋਏ ਨੇ ਕਿ ਤੁਸੀਂ ਇਹ ਗੱਲ ਨੂੰ ਭੁੱਲੇ ਨਹੀਂ, ਤੁਸੀਂ ਲੈ ਕੇ ਤੁਰੇ ਹੋਏ ਆ। ਤੁਹਾਡੇ ਸਾਹਮਣੇ ਕਸ਼ਮੀਰ ਨਾਲ ਜੋ ਕੁਝ ਹੋਇਆ, ਉਹ ਗੱਲ ਕਸ਼ਮੀਰੀ ਲੈ ਕੇ ਬਾਹਰਲੀਆਂ ਦੇਸ਼ਾਂ 'ਚ ਨਹੀਂ ਜਾ ਸਕੇ, ਭਾਵੇਂ ਉਹਨਾਂ ਦੇ ਪਿੱਛੇ 30-35 ਮੁਸਲਮਾਨਾਂ ਦੇ ਮੁਲਕ ਨੇ। ਆਪਾਂ ਸਟੇਟਲੈਸ ਹੈ, ਸਾਡਾ ਨੇਸ਼ਨ ਨਹੀਂ, ਪਰ ਫਿਰ ਵੀ ਅਸੀਂ ਜਿਹੜੀ ਗੱਲ ਹੈ ਉਹ ਲੈ ਕੇ ਅੱਜ ਵੀ ਤੁਰੇ ਹੋਏ ਆ। ਮੈਂ ਕਹਿੰਦਾ ਇਸ ਗੱਲ ਦਾ ਕ੍ਰੈਡਿਟ ਜਿਹੜਾ ਸਿੱਖਾਂ ਨੂੰ ਜ਼ਰੂਰ ਜਾਂਦਾ। ਠੀਕ ਹੈ, ਸਾਡੇ ਨਾਲ ਨਸਲਕੁਸ਼ੀ ਹੋਈ ਆ ਪਰ ਅਸੀਂ ਭੁੱਲੇ ਨਹੀਂ, ਤੇ ਨਸਲਕੁਸ਼ੀ ਜਿਹੜੀ ਇੱਕ ਦਿਨ
ਇਨਸਾਫ ਹਿੰਦੁਸਤਾਨ ਨੇ ਤਾਂ ਇਹਦਾ ਕੀ ਦੇਣਾ, ਇਹਦਾ ਇਨਸਾਫ ਉਦਣ ਅਸੀਂ ਲਵਾਂਗੇ ਜਦੋਂ ਸਾਡੇ ਕੋਲ ਨੇਸ਼ਨ ਬਣੂਗਾ। ਤੇ ਅਸੀਂ ਜਿੰਨਾ ਕੁਝ ਵੀ ਹੁੰਦਾ ਅਸੀਂ ਬਾਹਰਲੇ ਸਿਸਟਮ ਦੇ ਵਿੱਚ ਸਾਰੀਆਂ ਜਥੇਬੰਦੀਆਂ ਆਪੋ ਆਪਣੀ ਥਾਂ ਤੇ ਲੱਗੀਆਂ ਹੋਈਆਂ, ਕਿਉਂਕਿ ਯੂਨਾਈਟਿਡ ਨੇਸ਼ਨ ਦੇ 194 ਮੁਲਕ ਨੇ। ਬਹੁਤ ਨੇਸ਼ਨਾਂ ਦੇ ਆਫਿਸ ਨਹੀਂ ਹੈਗੇ ਨਿਊਯਾਰਕ ਦੇ ਵਿੱਚ, ਜਿਹੜੇ ਮਿਸ਼ਨ ਜਿਨ੍ਹਾਂ ਨੂੰ ਮਤਲਬ ਯੂਨਾਈਟਿਡ ਨੇਸ਼ਨ ਦੇ ਮਿਸ਼ਨ ਜਿਹੜੇ ਹੁੰਦੇ ਨੇ ਮੁਲਕਾਂ ਦੇ। ਪਰ ਅਸੀਂ ਬਹੁਤ ਮਿਸ਼ਨਾਂ ਦੇ ਨਾਲ ਵੀ ਕੰਮ ਕੀਤਾ, ਜਿਨ੍ਹਾਂ ਨੂੰ ਅਸੀਂ ਅਵੇਅਰ ਕੀਤਾ, ਜਿਨ੍ਹਾਂ ਮਿਸ਼ਨਾਂ ਨੂੰ ਪਤਾ ਨਹੀਂ ਸੀਗਾ ਕਿ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਜੈਨੋਸਾਈਡ ਹੋਇਆ। ਕਿਉਂਕਿ ਭਾਰਤ ਦਾ ਮੀਡੀਆ ਜਿਹੜਾ ਇਸ ਤਰ੍ਹਾਂ ਦਾ ਸੀ, ਸਿਸਟਮ ਇਹੋ ਜਿਹਾ ਸੀ, ਇਹਨਾਂ ਨੇ ਸਾਨੂੰ ਹੋਰ ਹੀ ਰੂਪ ਦਿੱਤਾ ਬਾਹਰਲੀ ਦੁਨੀਆ 'ਚ ਜਾ ਕੇ, ਜਿਹਦੀ ਹੁਣ ਕਲੈਰਿਟੀ ਹੋ ਰਹੀ ਆ, ਜਿਹੜਾ ਸਿੱਖਾਂ ਨੇ ਕਲੀਅਰ ਕਰ ਲਿਆ। ਸੋ ਇਹ ਬੜਾ ਦੁਖਦਾਈ ਹਫ਼ਤਾ ਆ, ਪਰ ਆਪਾਂ ਇਹਨੂੰ ਆਪਣੇ ਚਿੱਤ ਚੇਤਿਆਂ ਚੋਂ ਨਾ ਕੱਢੀਏ। ਸੋ ਇਹਨੂੰ ਆਪਾਂ ਲੱਗੇ ਰਹੀਏ, ਲੱਗੇ ਰਹਿਣਾ ਹੀ ਪ੍ਰਾਪਤੀ ਹੁੰਦੀ ਆ। ਇਨਸਾਫ ਆਪਾਂ ਇੱਕ ਦਿਨ ਜ਼ਰੂਰ ਲਵਾਂਗੇ ਇਹਦਾ, ਉਹ ਨੇਸ਼ਨ ਮਿਲੇ ਤੇ ਇਨਸਾਫ ਮਿਲੂਗਾ। ਇਸ ਤਰ੍ਹਾਂ ਇਨਸਾਫ ਨਹੀਂ ਇਹਨਾਂ ਨੇ ਦੇਣਾ ਸਾਨੂੰ। ਜੀ ਬਿਲਕੁਲ ਸਰਦਾਰ ਸਾਹਿਬ, ਤੁਸੀਂ ਬੜੇ ਜਿਹੜੇ ਆ ਉਹ ਬਿਹਤਰੀਨ ਢੰਗ ਦੇ ਨਾਲ ਇਹ ਸਾਰੇ ਘਟਨਾਕ੍ਰਮ ਨੂੰ ਜਿਹੜਾ ਡਿਸਕ੍ਰਾਈਬ ਕੀਤਾ ਕਿ ਇਹਦੀ ਜਿਹੜੀ ਨਸਲਕੁਸ਼ੀ ਦੀ ਨੀਂਹ ਹੈ ਉਹ ਖੌਤੀ ਆਜ਼ਾਦੀ ਤੋਂ 3 ਮਹੀਨੇ ਬਾਅਦ ਹੀ ਜਿਹੜੀ ਆ ਉਹ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨਾਂ ਦੇ ਡਾਕੂਮੈਂਟ ਦੇ ਰਾਹੀਂ ਪਹਿਲੇ ਹੀ ਇਹਦੀ ਜਿਹੜੀ ਹੈ ਇਹਦਾ ਪਹਿਲਾ ਇਹਦਾ ਜਿਹੜਾ ਨੀਂਹ ਪੱਥਰ ਹੈ ਨਸਲਕੁਸ਼ੀ ਦਾ, ਉਹ ਰੱਖ ਦਿੱਤਾ ਗਿਆ ਸੀ ਸਿੱਖਾਂ ਦੀ ਬਦਨਾਮੀ ਦੇ ਨਾਲ। ਸੋ ਹੁਣ ਸਵਾਲ ਇਹ ਹੈ, ਡਾਇਸਪੋਰਾ ਸਿੱਖਾਂ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ, ਕਿਉਂਕਿ ਕੱਲ ਵੀ ਇਸ ਗੱਲ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਹੋਈ ਹੈ ਨਸਲਕੁਸ਼ੀ ਦੇ ਇਲਾਵਾ। ਮੈਂ ਹੁਣ ਚਾਹੁੰਦਾ ਕਿ ਆਪਾਂ ਉਸ ਤੋਂ ਅੱਗੇੋਂ ਗੱਲ ਸ਼ੁਰੂ ਕਰੀਏ। ਤੁਸੀਂ ਐਜ਼ ਐਨ ਅਮਰੀਕਨ ਥੋੜਾ ਜਿਹਾ ਇਸ ਗੱਲ ਤੇ ਚਾਨਣ ਪਾਓ, ਕਿਉਂਕਿ ਤੁਸੀਂ ਜ਼ਿਕਰ ਕੀਤਾ ਕਿ UN ਦੇ ਵਿੱਚ ਜਾਂ ਹੋਰ ਅਮਰੀਕਨ ਅਦਾਰਿਆਂ ਦੇ ਵਿੱਚ ਜਿਹੜੀ ਲੌਬੀ ਹੈ ਇਸ ਸਪੈਸ਼ਲੀ ਨਸਲਕੁਸ਼ੀ ਨੂੰ ਲੈ ਕੇ, ਉਹਦਾ ਮੁੱਢ ਕਿੱਥੋਂ ਵੱਜਦਾ ਤੇ ਉਹਦੇ ਉੱਤੇ ਕੀ ਕੰਮ ਜਿਹੜਾ ਉਹ ਹੋਇਆ ਤੇ ਅੱਗੇ ਹੋਰ ਕੀ ਕਰਨ ਦੀ ਲੋੜ ਹੈ? ਦੇਖੋ, ਅਸੀਂ ਕਾਫੀ ਯੂਨਾਈਟਿਡ ਨੇਸ਼ਨ ਜਨੇਵਾ ਦੇ ਵਿੱਚ ਵੀ ਕੰਮ ਕੀਤਾ ਇਸ ਇਸ਼ੂ ਦੇ ਉੱਤੇ, ਤੇ ਅਸੀਂ ਲੱਗੇ ਹੋਏ ਆ। ਬਾਕੀ ਕਈ ਮੁਲਕਾਂ ਦੇ ਦੇਖੋ, ਯੂਨਾਈਟਿਡ ਨੇਸ਼ਨ ਦੇ ਬਹੁਤ ਛੋਟੇ ਛੋਟੇ ਮੁਲਕ ਨੇ, ਛੋਟੇ ਛੋਟੇ ਆਈਲੈਂਡ ਨੇ ਜਿਹੜੇ ਮੁਲਕ ਨੇ, ਤੇ ਅਸੀਂ ਉਹ ਗੱਲਾਂ ਨੂੰ ਫੜਿਆ ਹੋਇਆ ਵੀ ਜਿਨ੍ਹਾਂ ਮੁਲਕਾਂ ਦੇ ਉੱਤੇ ਇੰਡੀਆ ਦਾ ਘੱਟ ਪ੍ਰਭਾਵ ਹੈ, ਜਿਨ੍ਹਾਂ ਦੀਆਂ ਐਮਬੈਸੀਆਂ ਵੀ ਇੰਡੀਆ ਦੇ ਵਿੱਚ ਨਹੀਂ, ਅਸੀਂ ਉਹਨਾਂ ਮੁਲਕਾਂ ਦੇ ਨਾਲ ਬੜਾ ਡੀਪਲੀ ਕੀਪ ਇਨ ਟੱਚ ਹੈ। ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕੋਈ ਰਿਜ਼ਲਟ ਵੀ ਮਿਲ ਸਕਦੇ ਨੇ। ਜਿਨ੍ਹਾਂ ਕੌਮਾਂ ਦੇ ਜੈਨੋਸਾਈਡ ਹੁੰਦੇ ਨੇ, ਉਹਨਾਂ ਕੌਮਾਂ ਦੀ ਆਵਾਜ਼ ਕਿਤੇ ਨਾ ਕਿਤੇ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਵੀ ਆ ਜਾਂਦੀ ਹੁੰਦੀ ਆ। ਸੋ ਇਸ ਕਰਕੇ ਆਪਾਂ ਲੱਗੇ ਰਹੀਏ। ਮੈਂ ਇਹਦੇ ਨਾਲ ਜ਼ਿਕਰ ਕਰਨਾ ਚਾਹੁੰਦਾ, ਤੁਸੀਂ ਦੇਖੋ ਵੀ ਜਿਹੜੀ ਸਿੱਖ ਨਸਲਕੁਸ਼ੀ ਹੋਈ ਆ, ਤੁਹਾਡੀ ਕੈਨੇਡਾ ਦੀ ਅੰਟਾਰੀਓ ਦੀ ਅਸੈਂਬਲੀ ਉਹਨੂੰ ਆਨਰ ਕਰਦੀ ਆ। ਸਾਡੀ ਅਮਰੀਕਾ ਦੀ ਕਨੈਟੀਕਟ ਸਟੇਟ ਪੈਨਸਿਲਵੇਨੀਆ ਦੇ ਵਿੱਚ 84 ਤੋਂ ਬਾਅਦ 18.5 ਸਾਲ ਜਿਹਨੂੰ ਪੰਥ ਦੀ ਸਰਕਾਰ ਪੰਜਾਬ ਦੇ ਲੋਕਾਂ ਨੇ ਕਿਹਾ, ਆਪਾਂ ਵੀ ਸਾਰੇ ਮੰਨਦੇ ਸੀਗੇ। 2.5 ਸਾਲ ਤਕਰੀਬਨ ਬਰਨਾਲਾ ਸਰਕਾਰ, 15 ਸਾਲ ਪ੍ਰਕਾਸ਼ ਸਿੰਘ ਬਾਦਲ। ਇਹ ਦੇਖੋ, ਆਪਣੀ ਅਸੈਂਬਲੀ ਦੇ ਵਿੱਚ ਇੱਕ ਨਸਲਕੁਸ਼ੀ, ਜਿਹੜੀ ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਉਹਦਾ ਵੀ ਮਤਾ ਨਾ ਪਾ ਸਕੇ। ਜੇ ਅੱਜ ਇਹਨਾਂ ਨੇ ਅਸੈਂਬਲੀ ਦੇ ਵਿੱਚ ਇੱਕ ਸਰਟੀਫਾਈਡ ਮਤਾ ਪਾਸ ਕੀਤਾ ਹੁੰਦਾ ਤੇ ਉਹ ਅੱਜ ਯੂਨਾਈਟਿਡ ਨੇਸ਼ਨ ਦੇ ਵਿੱਚ ਲੱਗਾ ਹੁੰਦਾ, ਤੇ ਯੂਨਾਈਟਿਡ ਨੇਸ਼ਨ ਦੇ ਬਾਕੀ ਮੁਲਕਾਂ ਦੀ ਅਵੇਅਰਨੈਸ ਹੁੰਦੀ, ਤੇ ਅਸੀਂ ਉਹ ਸਰਟੀਫਾਈਡ ਕੀਤਾ ਹੋਇਆ ਯੂਨਾਈਟਿਡ ਨੇਸ਼ਨ ਦਾ ਮਤਾ ਅਸੀਂ ਬਾਹਰਲੇ ਮੁਲਕਾਂ ਨੂੰ ਅੱਜ ਦਿੰਦੇ। ਤੁਸੀਂ ਦੇਖੋ, 18.5 ਸਾਲ ਰਹਿ ਕੇ ਇਹਨਾਂ ਨੇ ਸਿਰਫ 1984 ਦਾ ਮੁੱਦਾ ਵੇਚਿਆ ਆਪਣੇ ਇਲੈਕਸ਼ਨਾਂ ਵਾਸਤੇ। ਪੰਥ ਨੂੰ ਖਤਰਾ, ਕਾਂਗਰਸ ਨੇ ਸਾਡਾ ਜੈਨੋਸਾਈਡ ਕੀਤਾ, ਚਾਹੇ ਕਾਂਗਰਸ ਹੈ, ਚਾਹੇ BJP ਆ, ਚਾਹੇ ਸਾਡੀ ਰਵਾਇਤੀ ਲੀਡਰਸ਼ਿਪ ਹੈ, ਇਹਨਾਂ ਸਭ ਦੀ ਮੈਂਟੈਲਿਟੀ ਇੱਕ ਹੈ। ਪਰ ਇਹਨਾਂ ਨੇ ਸਾਨੂੰ ਇਨਸਾਫ ਸਾਡੇ ਆਪਣੇ ਨਹੀਂ ਸਾਨੂੰ ਦੇ ਸਕੇ। ਸੋ ਵਗਾਨਿਆਂ ਨੇ ਤਾਂ ਸਾਨੂੰ ਕੀ ਦੇਣਾ? ਚਾਹੇ ਹਿੰਦੂਤਵ ਕਾਂਗਰਸ ਦੀ ਆ, ਚਾਹੇ RSS ਆ, ਚਾਹੇ BJP ਆ, ਇਹ ਸਾਰਿਆਂ ਦਾ ਰੂਪ ਇੱਕ ਹੀ ਆ। ਜਿੱਦਣ 1984 ਹੋਈ ਆ, ਜੇ ਸਾਡਾ 9 ਮਾਸ ਦਾ ਰਿਸ਼ਤਾ ਸੀ, ਜੇ ਹਿੰਦੂ ਸਾਡਾ ਵੱਡਾ ਭਰਾ ਸੀ, ਤੇ ਉਸ ਵੇਲੇ ਹਿੰਦੂ ਦਾ ਫਰਜ਼ ਬਣਦਾ ਸੀ ਕਿ ਉਹ ਸੜਕਾਂ ਤੇ ਉਤਰਦਾ ਕਿ ਵੀ ਸਾਡੇ ਛੋਟੇ ਭਰਾ ਦਾ ਤੁਸੀਂ ਨਸਲਕੁਸ਼ੀ ਕੀਤੀ ਆ। ਬਲਕਿ ਅੱਜ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਰਾਜਨਾਥ ਸਿੰਘ ਤੇ ਖੁਦ ਕਹਿ ਚੁੱਕਾ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ, ਔਨ ਦਾ ਰਿਕਾਰਡ ਆ। ਸੋ ਜੇ ਇਹ ਬਹੁਤ ਵੱਡੀ ਗਿਣਤੀ ਜਿਹੜੀ ਆ ਇਹ ਜੇ ਰੋਡਾਂ ਤੇ ਆਉਂਦੀ, ਹੋ ਸਕਦਾ ਅਸੀਂ ਵੀ ਸਮਝਦੇ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ, ਤੇ ਜਿਹੜਾ ਵੱਡਾ ਭਰਾ ਸਾਡੇ ਨਾਲ ਆ ਕੇ ਖੜ ਗਿਆ, ਸਾਡੇ ਨਾਲ ਕੋਈ ਨਹੀਂ ਖੜਾ ਹੋਇਆ। ਸੋ ਇਸ ਕਰਕੇ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਦੀਆਂ 1984 ਦੀਆਂ ਘਟਨਾਵਾਂ ਤਾਂ ਸਿੱਖਾਂ ਨਾਲ ਫਿਊਚਰ 'ਚ ਬਹੁਤ ਹੋ ਸਕਦੀਆਂ ਜੇ ਅਸੀਂ ਨਾ ਸੰਭਲੇ। ਕਿਉਂਕਿ ਦੇਖੋ, ਹੁਣ UP ਦੇ ਵਿੱਚ ਜਿਹੜੇ ਤਰਾਈ ਦੇ ਜ਼ਿਲ੍ਹੇ ਨੇ, ਉਹਨਾਂ ਨੂੰ ਵੀ ਦਬਕਾ ਮਾਰ ਦਿੱਤਾ ਕਿ ਤੁਹਾਡੇ ਕੋਲ ਸਰਪਲਸ ਜ਼ਮੀਨਾਂ ਨੇ ਤੇ ਤੁਸੀਂ ਤੁਰਦੇ ਬਣੋ ਇੱਥੋਂ। ਸੋ ਮੈਂ ਸਮਝਦਾ, ਮੈਂ ਹਮੇਸ਼ਾ ਤਕਰੀਬਨ ਹਰੇਕ ਪਲੇਟਫਾਰਮ ਤੇ ਕਹਿਣਾ ਹੁੰਦਾ,
ਸਾਡੀ 2019 ਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਪੋਲੀਟੀਕਲ ਅਫੇਅਰ ਕਮੇਟੀ ਦੇ ਨਾਲ ਮੀਟਿੰਗ ਹੋਈ ਸੀ। ਇਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਕਮੇਟੀ। ਉਹਨਾਂ ਨੇ ਸਾਨੂੰ ਅਵੇਅਰ ਕੀਤਾ ਸੀ ਕਿ ਜਿਹੜਾ ਪੰਜਾਬ ਦਾ ਸਿੱਖ ਆ ਉਹ ਕਿਤੇ ਲੈਂਡਲੈਸ ਨਾ ਹੋ ਜਾਏ। ਹੁਣ ਜਿਵੇਂ ਅਸੀਂ ਬਾਹਰ ਸਾਰੇ ਸਿੱਖ ਆਏ ਹੋਏ ਆ, ਆਪਣੀਆਂ ਜ਼ਮੀਨਾਂ ਅਸੀਂ ਸਾਰੀਆਂ ਸੇਲ ਤੇ ਲਾਈਆਂ ਹੋਈਆਂ, ਵੇਚਣ ਤੇ ਲਾਈਆਂ ਹੋਈਆਂ। ਮੈਂ ਕਹਿੰਦਾ ਉਹਨਾਂ 'ਚ ਵੇਚਣੀਆਂ ਵੀ ਤਾਂ ਸਿੱਖ ਪਰਿਵਾਰਾਂ ਨੂੰ ਵੇਚ ਕੇ ਆਓ, ਜਾਂ ਕੋਈ ਯੂਪੀ ਰਾਜਸਥਾਨ ਤੋਂ ਸਿੱਖ ਮਾਈਗ੍ਰੇਟ ਪੰਜਾਬ 'ਚ ਕਰਦੇ ਨੇ ਉਹਨਾਂ ਨੂੰ ਤੁਸੀਂ ਵੇਚੋ। ਕਿਤੇ ਇਹ ਨਾ ਹੋਵੇ ਕਿ ਅਸੀਂ ਲੈਂਡਲੈਸ ਪੰਜਾਬ 'ਚ ਹੋ ਜਾਈਏ। ਅਸੀਂ ਗੱਲਾਂ ਤਾਂ ਯਹੂਦੀਆਂ ਦੀਆਂ ਉਦਾਹਰਨਾਂ ਦਿੰਦੇ ਆ, ਉਹਨਾਂ ਨੇ ਤਾਂ ਫਲਸਤੀਨ 'ਚ ਜਾ ਕੇ ਜ਼ਮੀਨ ਖਰੀਦੀ। ਅਸੀਂ ਇਹ ਨਾ ਹੋਵੇ ਕਿ ਸਾਡੇ ਬਜ਼ੁਰਗਾਂ ਦੀਆਂ, ਸਾਡੇ ਪੁਰਖਿਆਂ ਦੀਆਂ ਜਾਇਦਾਦਾਂ ਵੀ ਗਵਾ ਲਈਏ ਤੇ ਅਸੀਂ ਮੁੜ ਕੇ ਆਪਣੀ ਸਟੇਟ ਦਾ ਕਲੇਮ ਕਰਨ ਵੀ ਰਹਿ ਜਾਈਏ। 1984 ਹੋਇਆ ਹਿੰਦੁਸਤਾਨ 'ਚ, ਪਰ ਫਿਰ ਸਿੱਖਾਂ ਨੂੰ ਆਪਣਾ ਮੂੰਹ ਮੋੜਨਾ ਪਿਆ ਨਾ ਆਪਣੇ ਪੰਜਾਬ ਘਰ ਵਾਲੇ ਪਾਸੇ। ਜੇ ਸਾਡੀ ਉੱਥੇ ਲੈਂਡੇ ਨਾ ਹੋਈ, ਜੇ ਸਾਡੀ ਜਗ੍ਹਾ ਨਾ ਹੋਈ, ਕੱਲ ਨੂੰ 19 ਹੋ ਜਾਂਦੀ ਹੈ ਤੇ ਅਸੀਂ ਮੂੰਹ ਕਿੱਧਰ ਮੋੜਾਂਗੇ। ਸੋ ਇਸ ਕਰਕੇ ਜਿਹੜਾ ਨੇਸ਼ਨ ਹੈ, ਨੇਸ਼ਨ ਹੀ ਮੇਰਾ ਖਿਆਲ ਹੈ ਕਿ ਸਿੱਖਾਂ ਦੀ ਪ੍ਰੋਟੈਕਸ਼ਨ ਕਰ ਸਕਦਾ। ਇਦਾਂ ਦੇ 1947 1984 ਵਾਲੇ ਹਾਦਸੇ ਬਹੁਤ ਇਹ ਕਰ ਸਕਦੇ ਨੇ। ਫਿਰ ਦੇਖੋ 1984 ਸਾਡੇ ਨਾਲ ਹੋਇਆ, ਮਿਨੋਰਟੀ ਨੂੰ ਕੁੱਟਿਆ ਤੇ ਮੈਜੋਰਟੀ ਦੀ ਵੋਟ ਲੈ ਕੇ ਰਾਜੀਵ ਗਾਂਧੀ ਤਾਕਤ ਵਿੱਚ ਆਇਆ। ਫਿਰ ਤੁਸੀਂ ਦੇਖੋ 2002 ਦੇ ਵਿੱਚ ਨਰਿੰਦਰ ਮੋਦੀ ਨੇ ਮੁਸਲਮਾਨਾਂ ਦਾ ਕਤਲ ਕਰਕੇ ਤੀਜੀ ਵਾਰੀ ਮੁੱਖ ਮੰਤਰੀ ਬਣਿਆ, ਦੂਜੀ ਵਾਰੀ ਮੁੱਖ ਮੰਤਰੀ ਬਣਿਆ। ਸੋ ਇਹ ਤਾਂ ਮਿਨੋਰਟੀ ਤਾਂ ਇਹਨਾਂ ਨੇ ਕੁੱਟਣ ਵਾਸਤੇ ਰੱਖੀ ਹੋਈ ਆ, ਇਹਨਾਂ ਨੂੰ ਕੁੱਟੋ, ਮੈਜੋਰਟੀ ਨੂੰ ਖੁਸ਼ ਕਰੋ ਤੇ ਜਿਹੜੀ ਆ ਸਤਾ ਦੇ ਵਿੱਚ ਆਓ। ਸੋ ਮੈਂ ਤਾਂ ਇੰਨਾ ਕੁ ਸਮਝਦਾ ਕਿ ਇਹ ਨਸਲਕੁਸ਼ੀ ਜਿਹੜੀ ਹੈ ਰੁਕੀ ਨਹੀਂ ਸਿੱਖਾਂ ਦੀ, ਇਹ ਗਾਂਹ ਵੀ ਹੋ ਸਕਦੀ ਆ ਤੇ ਹੁੰਦੀ ਆ ਰਹੀ ਆ। ਤੁਸੀਂ ਲਖੀਮਪੁਰ ਦੇਖ ਲਓ, ਗੱਡੀਆਂ ਚਾੜ ਦਿੱਤੀਆਂ, ਸਾਡੀਆਂ ਬੀਬੀਆਂ ਤੇ ਗੱਡੀਆਂ ਚਾੜ ਦਿੱਤੀਆਂ। ਤੁਹਾਡੇ ਬੱਚੇ ਜਿਹੜੇ ਨੇ 1984 ਤੋਂ 93 ਤੱਕ ਇਹਨਾਂ ਨੇ ਕੋਕੋ ਕੇ ਮਾਰ ਦਿੱਤੀ ਤੁਹਾਡੀ ਜਵਾਨੀ ਸਾਰੀ। ਸੋ ਨਸਲਕੁਸ਼ੀ ਤਾਂ ਸਾਡੀਆਂ 3 ਪੁਸ਼ਤਾਂ ਇਹਨਾਂ ਨੇ ਖਤਮ ਕਰਤੀਆਂ। ਸਾਡੀ ਇੱਕ ਪੁਸ਼ਤ ਇਹਨਾਂ ਨੇ, ਸਾਡੀ ਇੱਕ ਪੀੜ੍ਹੀ ਇਹਨਾਂ ਨੇ ਗੋਲੀਆਂ ਮਾਰ ਕੇ ਮਾਰਤੀ, ਇੱਕ ਦੀ ਨਸਲਕੁਸ਼ੀ ਕਰ ਦਿੱਤੀ, ਇੱਕ ਨੂੰ ਇਹਨਾਂ ਨੇ ਨਸ਼ਿਆਂ 'ਚ ਪਾ ਕੇ ਮਾਰ ਦਿੱਤਾ, ਹੁਣ ਸਾਡੀ ਕਿਸਾਨੀ 'ਚ ਪਾ ਕੇ ਮਾਰ ਦਿੱਤਾ। ਸੋ ਜਿਵੇਂ ਸਿੱਖਾਂ ਦੀ ਸੋਚ ਜਾਂ ਪੰਜਾਬੀਆਂ ਦੀ ਸੋਚ ਹੁਣ ਕਿਸਾਨ ਮੋਰਚੇ ਤੇ ਖੜ ਗਈ ਆ ਕੇ ਜਦੋਂ ਢਿੱਡ ਦੀ ਲੜਾਈ ਹੋਈ ਆ, ਜਿਵੇਂ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਸਥਾ ਆ, ਜਿਵੇਂ ਸਾਡੀ ਕਿਸਾਨੀ ਮੋਰਚੇ ਦੇ ਉੱਤੇ ਅੱਜ ਆਸਥਾ ਆ, ਇਵੇਂ ਸਾਡੀ ਨੇਸ਼ਨ ਦੇ ਉੱਤੇ ਆਸਥਾ ਸਾਨੂੰ ਲਿਆਉਣੀ ਪੈਣੀ ਆ। ਤਾਈਓ ਸਾਡੀਆਂ ਨਸਲਕੁਸ਼ੀਆਂ ਰੁਕਣ ਗਈਆਂ, ਤਾਈਓ ਸਾਡੀਆਂ ਬੇਪਤੀਆਂ ਰੁਕਣ ਗਈਆਂ, ਤਾਈਓ ਅਸੀਂ ਦੁਨੀਆ ਦੇ ਹਾਣੀ ਬਣ ਸਕਦੇ ਆ। ਨਹੀਂ ਤਾਂ ਇਹਨੂੰ ਜਿੰਨਾ ਡਿਲੇ ਕਰਾਂਗੇ ਇਹ ਅਸੀਂ ਉਨੇ ਹੀ ਧੱਕੇ ਤੌਲੇ ਖਾਵਾਂਗੇ। ਜੀ ਸਰਦਾਰ ਸਾਹਿਬ, ਇੱਥੇ ਸਵਾਲ ਇਹ ਆ ਜਾਂਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਕਿਸਾਨ ਮੋਰਚਾ ਵੀ ਚੱਲ ਰਿਹਾ ਔਰ ਇਹ ਉਸੇ ਚੀਜ਼ ਦਾ ਦੁਹਰਾ ਲੱਗਦਾ, ਕਿਉਂਕਿ 1947 ਦੇ ਵਿੱਚ ਅਖੌਤੀ ਆਜ਼ਾਦੀ ਹੈ ਜਿਹੜੀ ਉਸ ਖਿੱਤੇ ਨੂੰ ਮਿਲਦੀ ਹੈ ਔਰ ਉਸ ਤੋਂ ਠੀਕ 37 ਸਾਲ ਬਾਅਦ ਇਹ ਜਿਹੜੀ ਨਸਲਕੁਸ਼ੀ ਦੀ ਐਲਾਨੀਆ ਤੌਰ ਤੇ ਟੈਂਕਾਂ ਦੇ ਨਾਲ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਹਿੰਦੂਤਵਾ ਗਵਰਨਮੈਂਟ ਵੱਲੋਂ। ਉਹ ਵੀ ਸਿਰਫ ਇੱਕ ਧਰਮ ਯੁੱਧ ਮੋਰਚਾ ਜਿਹੜਾ ਬੇਸਿਕ ਮੰਗਾਂ ਦੇ ਲਈ ਲੱਗਾ ਹੋਇਆ ਸੀ ਉਹਨੂੰ ਲੈ ਕੇ। ਅੱਜ ਉਸ 1984 ਦੇ ਘਟਨਾਕ੍ਰਮ ਨੂੰ ਬੀਤ ਜਾਣ ਤੋਂ ਬਾਅਦ ਅੱਜ ਫੇਰ 37 ਸਾਲਾਂ ਬਾਅਦ ਪੰਜਾਬ ਉਸੇ ਕਗਾਰ ਤੇ ਖੜਾ। ਅੱਧਾ ਪੰਜਾਬ ਅੱਜ BSF ਦੇ ਹਵਾਲੇ ਆ ਤੇ ਲੱਖਾਂ ਜਿਹੜੇ ਕਿਸਾਨ ਨੇ, ਹਜ਼ਾਰਾਂ ਕਿਸਾਨ ਨੇ, ਲੱਖਾਂ 'ਚ ਗਿਣਤੀ ਸੀ, ਹੁਣ ਹਜ਼ਾਰਾਂ 'ਚ ਰਹਿ ਗਈ ਹੈ, ਉਹ ਦਿੱਲੀ ਦੇ ਬਾਰਡਰਾਂ ਤੇ ਬੈਠੀ ਹੈ। ਔਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਸਬੰਧ ਦੇ ਵਿੱਚ ਜਿਹੜੀਆਂ ਇਹ ਸਰਕਾਰੀ ਸ਼ਹਿ ਦੇ ਉੱਤੇ ਸੌਦਾ ਸਾਧ ਵੱਲੋਂ ਕੀਤੀਆਂ ਗਈਆਂ ਨੇ ਔਰ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੀ ਜਿਹੜਾ 328 ਸਰੂਪ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਰਪ੍ਰਸਤੀ ਹੇਠ ਜਿਹੜਾ ਅਦਾਰਾ ਉੱਥੋਂ ਗਾਇਬ ਹੋਏ ਨੇ, ਉਹਦੇ ਬਾਬਤ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਜਿਹੜਾ ਮੋਰਚਾ ਲੱਗਾ ਹੋਇਆ। ਔਰ ਸਟੂਡੈਂਟਸ ਜਿਹੜੇ ਨੇ ਉਹ ਕੁੱਟ ਖਾ ਰਹੇ ਨੇ। ਯੂਨੀਵਰਸਿਟੀਆਂ ਦੇ ਵਿੱਚ ਐਜੂਕੇਸ਼ਨ ਸਿਸਟਮ ਦੇ ਵਿੱਚ ਤਬਦੀਲੀਆਂ ਕਰਕੇ ਉਹਨੂੰ ਪੂਰੀ ਹਿੰਦੂਤਵਾ ਰੰਗਤ ਦਿੱਤੀ ਜਾ ਰਹੀ ਹੈ ਔਰ ਨੌਕਰੀਆਂ ਦੇ ਲਈ ਹਰ ਚੌਂਕ ਦੇ ਉੱਤੇ ਕੋਈ ਨਾ ਕੋਈ ਧਰਨਾ, ਕਦੀ ਟੀਚਰ ਕੁੱਟ ਖਾ ਰਹੇ ਨੇ, ਕਦੀ ਬਿਜਲੀ ਮੁਲਾਜ਼ਮ ਖਾ ਰਹੇ ਨੇ। ਸੋ ਇਸ ਸਾਰੀ ਅਫਰਾ ਤਫਰੀ ਦੇ ਵਿੱਚ ਅੱਜ ਕੀ ਸਾਡੇ ਕੋਲ ਚੁਆਇਸ ਹੈ ਪੰਜਾਬ ਨੂੰ ਕਿਸ ਜਿਹੜਾ ਦਿਸ਼ਾ ਵੱਲ ਅੱਜ ਵਧਣਾ ਪਵੇਗਾ ਤਾਂ ਕਿ ਇਹਨਾਂ ਜਿਹੜੀਆਂ ਸਾਰੀਆਂ ਅਲਾਮਤਾਂ ਸਾਡੇ ਵਿੱਚ ਨੇ ਇਹਨਾਂ ਦਾ ਇੱਕ ਪੱਕਾ ਇਲਾਜ ਹੈ ਜਿਹੜਾ ਉਹ ਕੀਤਾ ਜਾ ਸਕੇ। ਦੇਖੋ ਸਰਦਾਰ ਮਨਵੀਰ ਸਿੰਘ ਜੀ, ਮੇਰਾ ਤਾਂ ਇਹ ਮੰਨਣਾ ਆ ਵੀ 1947 ਤੋਂ ਬਾਅਦ ਅਸੀਂ ਕਿੰਨੇ ਮੋਰਚੇ ਲਾ ਲਏ, ਕਿੰਨੀਆਂ ਜਾਨਾਂ ਗਵਾ ਲਈਆਂ। ਤੁਸੀਂ ਕਿਸਾਨੀ ਮੋਰਚਾ ਦੇਖੋ, ਕਿਸਾਨੀ ਮੋਰਚੇ ਦੇ ਉੱਤੇ ਖਾਸ ਕਰਕੇ ਸਿੱਖਾਂ ਦਾ ਕਰੋੜਾਂ ਰੁਪਏ ਦਾ ਬਜਟ ਸਪੈਂਡ ਹੋ ਗਿਆ। ਅਸੀਂ ਪੰਜਾਬ ਦੇ ਵਿੱਚ ਇਸ ਪੈਸੇ ਨਾਲ ਪਤਾ ਨਹੀਂ ਕਿੰਨੇ ਕੁ ਕਾਲਜ ਬਣਾ ਸਕਦੇ ਸੀ ਜੇ ਅਸੀਂ ਆਜ਼ਾਦ ਹੁੰਦੇ। ਅੱਛਾ, ਫਿਰ ਕੀ ਗਰੰਟੀ ਆ ਕਿ ਅੱਜ ਸਰਕਾਰ ਕਹੂ ਅਸੀਂ ਚਲੋ ਜੀ ਇਹ ਕਾਲੇ ਕਾਨੂੰਨ ਇਵੇਂ ਕਰ ਦਿੱਤੇ, 24 ਦੇ ਇਲੈਕਸ਼ਨ ਉਹ ਜਿੱਤਣਗੇ ਫੇਰ ਕਰ ਦੇਣਗੇ। ਸੋ ਅਸੀਂ ਸਾਰੀ ਉਮਰ ਮੋਰਚਿਆਂ 'ਚ ਨਿਭਾਉਣੀ ਆ। 37 ਸਾਲ ਜਿਹੜੇ ਅਸੀਂ ਬਾਹਰਲੇ ਮੁਲਕਾਂ 'ਚ ਪ੍ਰੋਟੈਸਟ ਕੀਤੇ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ।
ਜੇ ਇੱਕ ਕਾਰ ਦੇ ਵਿੱਚ 5 ਬੰਦੇ ਬੈਠ ਕੇ ਜਾਂਦੇ ਆ, ਉਹਨਾਂ ਦੀ $250-250 ਸੈਲਰੀ ਲਾਓ ਜਦੋਂ ਪ੍ਰੋਟੈਸਟ ਹੁੰਦਾ। ਸਾਡੇ ਮਨਹਾਟਨ ਨਿਊਯਾਰਕ ਦੇ ਵਿੱਚ ਗੱਡੀ ਦੇ $80 ਦੀ ਪਾਰਕਿੰਗ ਹੁੰਦੀ ਆ। ਸਾਡੇ ਮਿਲੀਅਨਸ ਆਫ ਡਾਲਰ ਲੱਗਾ ਪ੍ਰੋਟੈਸਟ ਕਰਦਿਆਂ ਤੇ। ਸਾਡੀਆਂ ਕਿੰਨੀਆਂ ਜਾਨਾਂ ਗਈਆਂ, ਕਿੰਨੀਆਂ ਸਾਡੀਆਂ ਜਾਇਦਾਦਾਂ 47 ਦੇ ਵਿੱਚ 70% ਸਾਡੀ ਜਾਇਦਾਦ ਜਿਹੜੀ ਆ ਪਾਕਿਸਤਾਨ ਦੇ ਉਸ ਪੰਜਾਬ ਦੇ ਵਿੱਚ ਰਹਿ ਗਈ। ਸੋ ਅਸੀਂ ਕਿੰਨੇ ਕੁ ਮੋਰਚੇ ਲਾ ਲਾ ਕੇ ਆਪਣਾ ਇਕਨੋਮਿਕ ਤੇ ਆਪਣੀਆਂ ਜਾਨਾਂ ਗਵਾਈ ਜਾਵਾਂਗੇ। ਸਾਨੂੰ ਹੁਣ ਇੱਕ ਮੋਰਚੇ 'ਤੇ ਧਿਆਨ ਦੇਣਾ ਚਾਹੀਦਾ। ਜਿੰਨੀ ਦੇਰ ਨੇਸ਼ਨ ਨਹੀਂ, ਹਾਥੀ ਦੀ ਪੈੜ ਥੱਲੇ ਸਾਰਾ ਕੁਝ ਹੈ। ਤੁਹਾਡਾ ਨੇਸ਼ਨ ਬਣ ਜਾਊਗਾ, ਦੁਨੀਆ ਦੇ ਨਾਲ ਤੁਹਾਡੇ ਰਸਤੇ ਖੁੱਲਣਗੇ, ਤੁਹਾਡੇ ਬਾਰਡਰ ਖੁੱਲਣਗੇ। ਤੇ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਕਹਿੰਦੇ ਨੇ, ਅਗਰ ਇੱਥੇ ਬਫਰ ਸਟੇਟ ਖਾਲਿਸਤਾਨ ਕੱਟਿਆ ਜਾਵੇ ਤਾਂ 3 ਨਿਊਕਲੀਅਰ ਤਾਕਤਾਂ ਜਿਹੜੀਆਂ ਪਿਛਾਂ ਹੋ ਜਾਣਗੀਆਂ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ 2016 ਦੇ ਵਿੱਚ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਹਿੰਦ ਹਕੂਮਤ ਨੇ ਜਿੰਨੇ ਆਪਣੇ ਖੇਮਕਰਨ ਤੋਂ 10-10 ਕਿਲੋ ਬਾਰਡਰ ਤੋਂ 10-10 ਕਿਲੋਮੀਟਰ ਜਿਹੜੇ ਸਾਰੇ ਪਿੰਡ 28 ਜਿਹੜੇ ਖਾਸ ਕਰਕੇ ਪਿਓਰ ਸਿੱਖਾਂ ਦੇ ਪਿੰਡ ਨੇ ਜੀ, ਲੋਕਾਂ ਦੇ ਵਿਆਹ ਰੱਖੇ ਹੋਏ ਸੀ, ਲੋਕਾਂ ਦੇ ਡੰਗਰ ਸੀ, ਝੋਨਾ ਪੱਕਾ ਖੜਾ ਸੀਗਾ। ਜਦੋਂ ਮੈਂ ਉੱਥੇ ਕਰਤਾਰਪੁਰ ਸਾਹਿਬ ਗਿਆ ਤੇ ਮੈਨੂੰ ਆਰਮੀ ਨੇ ਪੁੱਛਿਆ, ਸਰਦਾਰ ਸਾਹਿਬ ਤੁਹਾਨੂੰ ਕੋਈ ਲੱਗ ਰਹੀ ਆ ਵੀ ਇੱਥੇ ਕੋਈ ਲੜਾਈ ਦਾ ਮਾਹੌਲ ਬਾਰਡਰ ਤੇ ਦਿਸ ਰਿਹਾ? ਮੈਂ ਕਿਹਾ ਜੀ ਨਹੀਂ। ਉਹ ਕਹਿੰਦੇ ਫਿਰ ਤੁਹਾਨੂੰ ਸਿੱਖਾਂ ਨੂੰ ਕਿਉਂ ਉਠਾਇਆ ਜਾਂਦਾ? ਇਹ ਤਾਂ 30 ਦਿਨ ਪਾਕਿਸਤਾਨ ਨੂੰ ਦਬਕੇ ਮਾਰਦੇ ਨੇ, ਚੀਨ ਦੇ ਮੂਹਰੇ ਚੂੰ ਨਹੀਂ ਕਰਦੇ। ਇਹ ਤੁਹਾਡੀ ਇੱਕ ਨਸਲਕੁਸ਼ੀ ਹੋਰ ਵੀ ਕਰਾਉਣਗੇ, ਭਾਵੇਂ ਆਪਣੀ 에ਅਰ ਫੋਰਸ ਦੇ ਬੰਬੀ ਤੁਹਾਡੇ ਉੱਤੇ ਮਾਰ ਦੇਣੇ, ਪਾਕਿਸਤਾਨ ਦਾ ਨਾਂ ਲੈ ਦੇਣ। ਇਹ ਇਹੋ ਜਿਹੀਆਂ ਗੱਲਾਂ ਪਹਿਲਾਂ ਵੀ ਇਹਨਾਂ ਨੇ ਕਰਨੀਆਂ ਸੀ, ਪਰ ਇਹਨਾਂ ਦੀਆਂ ਨਹੀਂ ਹੋ ਸਕੀਆਂ। ਸੋ ਇਹ ਕਦੇ ਵੀ ਤੁਹਾਨੂੰ ਬਾਰਡਰ ਤੇ ਵੀ ਤੁਹਾਡੀ ਸਿਵਲਾਈਜੇਸ਼ਨ ਖਤਮ ਕਰਾ ਦੇਣਗੇ ਇਹ। ਸੋ ਇਸ ਕਰਕੇ ਆਪਾਂ ਅਵੇਅਰ ਹੋਈਏ। ਜਿੱਥੇ ਕਿਸਾਨੀ ਮੋਰਚਾ ਆ ਉਹ ਠੀਕ ਆ, ਅਸੀਂ ਸਾਰੇ ਨਾਲ ਆ, ਪਰ ਆਪਾਂ ਜਿਹੜਾ ਪੱਕਾ ਮੋਰਚਾ ਆ, ਇਹ ਮੋਰਚੇ ਸਾਰੀ ਜ਼ਿੰਦਗੀ ਆਪਾਂ ਕੌਮ ਨੂੰ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹਨਾਂ ਚੋਂ ਕੱਢ ਕੇ ਜਾਈਏ। ਅਸੀਂ ਸਾਰੀ ਉਮਰ ਇਹ ਕੌਮ ਨੂੰ ਹੁਣ ਸਟਰਗਲ ਕਰਨੇ ਲਾ ਛੱਡਾਂਗੇ। ਹਿੰਦੂ ਕਿੰਨਾ ਕੁ ਮੋਰਚੇ ਲਾਉਂਦਾ, ਹੋਰ ਮੁਲਕਾਂ ਦੇ ਜਿਹੜੇ ਨੇਸ਼ਨ ਨੇ ਕਿੰਨੇ ਕੁ ਮੋਰਚੇ ਲਾਉਂਦੇ ਨੇ। ਸੋ ਆਪਾਂ ਨੇਸ਼ਨ ਨਾਲ ਵਧੀਏ। ਸੋ ਇਹ ਨਸਲਕੁਸ਼ੀ ਜਿਹੜੀ ਆ ਕਦੇ ਵੀ ਹਿੰਦੁਸਤਾਨ ਵਿੱਚ ਸੰਭਵ ਹੈ। ਇਹਦੀ ਕੋਈ ਗਰੰਟੀ ਨਹੀਂ ਕਿ ਨਸਲਕੁਸ਼ੀ ਨਹੀਂ ਹੋ ਸਕਦੀ। ਸੋ ਇਸ ਕਰਕੇ ਇਹ ਆਪਾਂ ਨੂੰ ਜਿਹੜਾ ਰਸਤਾ ਆ, ਜਿੱਥੋਂ ਤੱਕ ਅਕਾਲੀ ਦਲ ਅੰਮ੍ਰਿਤਸਰ ਦੀ ਤੁਸੀਂ ਗੱਲ ਕੀਤੀ ਆ, ਦੇਖੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਇਹਨਾਂ ਨੇ ਜਿਹੜਾ ਹੁਣ ਇਹਨਾਂ ਦਾ ਗ੍ਰਹਿ ਵਜ਼ੀਰ ਹੈ ਸੁਖਜਿੰਦਰ ਸਿੰਘ ਰੰਧਾਵਾ, 2-4 ਵਾਰ ਸਟੇਟਮੈਂਟਾਂ ਦੇ ਚੁੱਕਾ ਕਿ ਇਹ ਅਸੀਂ ਜ਼ਿੰਮੇਵਾਰ ਹੈ, ਬਰਗਾੜੀ ਦੇ ਮੋਰਚੇ ਨੂੰ ਅਸੀਂ ਚੁਕਵਾਇਆ, ਮੇਰੀ ਆਤਮਾ ਤੇ ਭਾਰ ਹੈ। ਹੁਣ ਤਾਂ ਉਹ ਗ੍ਰਹਿ ਵਜ਼ੀਰ ਆ, ਪੁਲਿਸ ਉਹਦੇ ਅੰਡਰ ਹੈ ਤੇ ਉਹ ਇਨਵੈਸਟੀਗੇਸ਼ਨ ਕਰਕੇ ਸਾਰਾ ਕੁਝ ਇਨਵੈਸਟੀਗੇਸ਼ਨ ਤਾਂ ਹੋਈ ਆ। ਸੋ ਇਹ ਸਿਰਫ ਇਹਨਾਂ ਦੀਆਂ ਸਟੇਟਮੈਂਟਾਂ ਨੇ। ਚਲੋ ਮੋਰਚਾ ਚੱਕਿਆ ਗਿਆ, ਜਿਹਦੇ ਵਿੱਚ ਸਾਡੇ 'ਚ ਵੀ ਡੀਮੋਰਲਾਈਜੇਸ਼ਨ ਹੋਈ, ਤੁਹਾਡੇ 'ਚ ਵੀ ਹੋਈ, ਪਾਰਟੀ 'ਚ ਵੀ ਹੋਈ। ਪਰ ਹੁਣ ਜਿਹੜਾ ਮੋਰਚਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲਾਇਆ ਹੋਇਆ, ਦੇਖੋ ਇਨਸਾਫ ਤਾਂ ਸਾਨੂੰ ਸਰਕਾਰ ਤੋਂ ਹਾਲ ਦੀ ਘੜੀ ਮੰਗਣਾ ਪਊਗਾ, ਜਿੰਨੀ ਦੇਰ ਸਾਡਾ ਆਪਣਾ ਨੇਸ਼ਨ ਨਹੀਂ। ਜਿੱਦਣ ਤੁਹਾਡਾ ਨੇਸ਼ਨ ਹੋਊਗਾ ਤਾਂ ਬੇਅਦਬੀਆਂ ਹੋਣੀਆਂ ਨਹੀਂ ਹੈ। 6 ਸਾਲ ਹੋ ਗਏ ਬੇਅਦਬੀਆਂ ਦਾ ਨਾਂ ਲੈਣਾ ਰੁਕੇ ਨਹੀਂ ਰਿਹਾ। ਇਹਨਾਂ ਦੇ ਹੱਥ ਇੱਕ ਫਲੈਸ਼ਿੰਗ ਪੁਆਇੰਟ ਆ ਗਿਆ ਕਿ ਸਿੱਖਾਂ ਨੂੰ ਇਹਨਾਂ ਰਜੇਵਿਆਂ ਦੇ ਵਿੱਚ ਪਾ ਕੇ ਰੱਖੋ ਤਾਂ ਕਿ ਇਹ ਹੋਰ ਕੋਈ ਸੋਚੇ ਨਾ ਸਕਣ ਹੋਰ ਪਾਸੇ। ਸੋ ਜਿਹੜਾ ਮੋਰਚਾ ਬਰਗਾੜੀ ਦੇ ਵਿੱਚ ਵੀ ਲੱਗਾ, ਮੇਰੀ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਆ, ਇੱਥੇ ਗੁਰੂ ਦੀ ਗੱਲ ਹੈ, ਇਮਾਨਦਾਰੀ ਦੀ ਗੱਲ ਹੈ, ਉੱਥੇ ਵੀ ਸਾਥ ਦਿਓ। ਇੱਦਾਂ ਹੀ ਬੇਗੋਵਾਲ ਦੇ ਵਿੱਚ ਦੇਖੋ SGPC ਨੇ 328 ਸਰੂਪ ਨੇ ਜਿਹੜੇ, ਉਹ ਅੱਜ ਨਾ ਕਿਤੇ ਹਿਸਾਬ ਕਿਤਾਬ 'ਚ ਕਿੱਥੇ ਨੇ ਉਹ। ਸੋ ਕੱਲ ਨੂੰ ਫਿਰ ਉਹ ਕਿਸੇ ਇਹੋ ਜਿਹੇ ਲੋਕਾਂ ਦੇ ਹੱਥ ਆਏ ਹੋਣਗੇ ਤਾਂ ਫਿਰ ਉਹ ਕੋਈ ਨਾ ਕੋਈ ਜਾਤ ਦੇ ਵਿੱਚ ਬਦਲਾਅ ਕਰਨਗੇ, ਜਾਂ ਫਿਰ ਉਹ ਕੱਲ ਨੂੰ ਫਿਰ ਬੇਅਦਬੀ ਦਾ ਰੂਪ। ਹੁਣ ਬੇਗੋਵਾਲ ਦੇ ਵਿੱਚ ਵੀ ਮੋਰਚਾ ਲੱਗਾ ਹੋਇਆ। ਸੋ 2 ਮੋਰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲਾਏ ਹੋਏ ਨੇ। ਸੋ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਦਾ, ਟੈਲੀਵਿਜ਼ਨ 84 ਜਿਹੜਾ ਪੰਥ ਦਾ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹੜੇ ਪੂਰੀ ਬਵਾਕੀ ਨਾਲ ਗੱਲ ਕਰਦੇ ਨੇ। ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਮੋਰਚਿਆਂ ਵਾਸਤੇ ਜ਼ਰੂਰ ਪ੍ਰਚਾਰ ਕਰੋ ਤਾਂ ਕਿ ਆਪਾਂ ਸਰਕਾਰਾਂ ਤੋਂ ਇਨਸਾਫ ਲੈ ਸਕੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੇਅਦਬੀਆਂ ਰੁਕਣ ਦਾ ਨਾਂ ਲੈਣ। ਕਿਉਂਕਿ ਇਹ ਬੜੀ ਤਕਲੀਫ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਸ ਧਰਤੀ ਤੇ, ਜਿਹੜੀ ਗੁਰੂਆਂ ਦੀ ਧਰਤੀ, ਸਿੱਖਾਂ ਦੀ ਧਰਤੀ, ਉੱਥੇ ਹੋਣ। ਸੋ ਮੇਰੀ ਤਾਂ ਇਹ ਬੇਨਤੀ ਹੈ। ਸਰਦਾਰ ਸਾਹਿਬ ਇੱਥੇ ਆਪਣੇ ਕੋਲ 10 ਮਿੰਟ ਰਹਿੰਦੇ ਨੇ, ਆਪਾਂ ਜ਼ਰੂਰ ਇਸ ਹੋਰ ਵਿਸ਼ੇ ਨੂੰ ਛੋਵਾਂਗੇ। ਜਦੋਂ ਅਸੀਂ ਭਾਰਤੀ ਨਿਜ਼ਾਮ ਦੇ ਮੌਜੂਦਾ ਸੈਟਅਪ ਦੇ ਵਿੱਚ, ਪੋਲੀਟੀਕਲ ਸੈਟਅਪ ਦੇ ਵਿੱਚ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਵੀਰਾਂ ਦੇ ਇਹ ਸਵਾਲ ਹੁੰਦੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਸੰਵਿਧਾਨ ਦੇ ਥੱਲੇ ਮੁੱਖ ਮੰਤਰੀ ਨੂੰ ਉੱਥੇ ਇੱਕ ਦੁੱਕੀ ਦਾ ਅਧਿਕਾਰ ਨਹੀਂ ਹੈਗਾ ਕਿਸੇ ਵੀ ਸਟੇਟ ਦੇ, ਉੱਥੇ ਤੁਸੀਂ ਉਸ ਸਿਸਟਮ ਦੇ ਵਿੱਚੋਂ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਆ ਉਹ ਕਿਵੇਂ ਕਰੋਗੇ? ਹਾਂਜੀ, ਮੈਂ ਦੇਖੋ ਤੁਹਾਨੂੰ ਦੱਸਣਾ ਚਾਹੁੰਦਾ, 1947 ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ, ਕਾਂਗਰਸ ਨੇ ਵੀ, ਇਹਨਾਂ ਨੇ, ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆਜ਼ਾਦੀ ਦੀ ਜੱਦੋਜਹਿਦ ਵੀ ਲੜੀ ਆ ਤੇ ਇਲੈਕਸ਼ਨ ਵੀ ਲੜੇ ਨੇ।
ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੀ 1937 ਚ ਐਮਐਲਏ ਬਣ ਗਏ ਸੀ। ਜੀ ਸਵਾਲ ਇਸ ਚੀਜ਼ ਦਾ, ਜਿਹੜਾ ਮੇਰਾ ਖੁਦ ਦਾ ਐਕਸਪੀਰੀਅੰਸ ਹੈ, ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੀਗੇ, ਗੱਲ ਇਹ ਆ ਵੀ ਸਾਨੂੰ ਕੋਈ ਵੀ ਅਪਰਚੂਨਿਟੀ ਲੂਜ਼ ਨਹੀਂ ਕਰਨੀ ਚਾਹੀਦੀ। ਅੱਜ ਜੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਆਉਂਦੇ ਆ, ਜਿੱਦਣ ਉਹ ਕੈਨੇਡਾ 'ਚ ਤੁਹਾਡੇ ਆਏ ਆ ਤੇ ਓਟਵਾ ਦੇ ਵਿੱਚ ਤੁਹਾਡੇ ਪਾਰਲੀਮੈਂਟ ਦੇ ਦਰਵਾਜ਼ੇ ਖੁੱਲ ਗਏ ਸੀ। ਜਿਹੜੀ ਕਿਰਪਾਨ ਉਹ ਆਪਣੇ ਓਨ ਪਾਰਲੀਮੈਂਟ 'ਚ ਲੈ ਕੇ ਨਹੀਂ ਸੀ ਜਾ ਸਕਿਆ, ਜਿਹੜਾ ਕਿ ਸੰਵਿਧਾਨ ਉਹਨੂੰ ਐਕਸਰਸਾਈਜ਼ ਕਰਨ ਦਾ ਮੌਕਾ ਦਿੰਦਾ ਕਿ ਆਹ ਕਿਰਪਾਨ ਸਿੱਖ ਕਿਰਪਾਨ ਵੀਅਰ ਕਰ ਸਕਦਾ ਤੇ ਕੈਰੀ ਕਰ ਸਕਦਾ, ਆਰਟੀਕਲ 25 ਦੇ ਵਿੱਚ ਲਿਖਿਆ ਹੋਇਆ। ਕੈਨੇਡਾ ਨੇ ਉਹਨਾਂ ਨੂੰ ਆਨਰ ਕੀਤਾ ਜਦੋਂ ਮੈਂਬਰ ਪਾਰਲੀਮੈਂਟ ਬਣੇ। ਬਾਹਰਲੇ ਦੇਸ਼ਾਂ ਨਾਲ ਜੇ ਤੁਸੀਂ ਕੋਈ ਗੱਲ ਚੱਲਦੀ ਰੱਖਣੀ ਆ ਤਾਂ ਉਹ ਇਲੈਕਟਡ ਅਫੀਸ਼ੀਅਲ ਨੂੰ ਪਹਿਲ ਦਿੰਦੇ ਆ ਗੱਲ ਕਰਨ ਨੂੰ। ਮੈਂ 2003 ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਜਦੋਂ ਬਤੌਰ ਮੈਂਬਰ ਪਾਰਲੀਮੈਂਟ ਸੀ, ਮਾਨ ਸਾਹਿਬ, ਇੱਕ ਇੱਥੇ ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ, ਤੇ ਇੱਥੇ ਇੱਕ ਨਾ ਡਾਕੂਮੈਂਟਰੀ ਬਣੀ ਸੀ ਟੈਰੋਰਿਜ਼ਮ ਦੇ ਉੱਤੇ, ਤਾਂ ਉਹ ਕੈਲੀਫੋਰਨੀਆ ਦੇ ਹਾਈ ਸਕੂਲਾਂ 'ਚ ਦਿਖਾਈ ਜਾਣੀ ਸੀ। ਉਹ ਸਿੱਖਾਂ ਦੇ ਉੱਤੇ ਵੀ ਉਹਨਾਂ ਨੇ ਬਣਾ ਦਿੱਤੀ, ਜਿਹਦੇ ਨਾਲ ਸਾਡੇ ਬੱਚਿਆਂ ਤੇ ਇੱਥੇ ਅਟੈਕ ਹੋਣੇ ਸੀਗੇ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਵੇਲੇ ਇੰਗਲੈਂਡ ਦੇ ਵਿੱਚ ਸੀਗੇ ਤੇ ਖੁਦ ਮੈਂਬਰ ਪਾਰਲੀਮੈਂਟ ਸੀ। ਉਹਨਾਂ ਨੇ ਸਟੇਟ ਡਿਪਾਰਟਮੈਂਟ ਦੇ ਨਾਲ ਅਪਾਇੰਟਮੈਂਟ ਲਈ, ਤੇ ਜਦੋਂ ਉੱਥੇ ਅਸੀਂ ਗਏ ਤਾਂ ਉੱਥੇ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਸੀ ਵੀ ਮਿਸਟਰ ਮਾਨ, ਸਾਨੂੰ ਤੁਹਾਡੀ ਹੋਮ ਮਿਨਿਸਟਰੀ ਨੇ ਇਹ ਕਿਹਾ, ਉਸ ਵੇਲੇ ਅਡਵਾਨੀ ਹੋਮ ਮਿਨਿਸਟਰ ਸੀ, ਕਿ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਸਟੇਟ ਡਿਪਾਰਟਮੈਂਟ ਦੇ ਵਿੱਚ ਸਨਮਾਨ ਦਿੱਤਾ ਜਾਵੇ, ਪਰ ਤੂੰ ਇਲੈਕਟਡ ਅਫੀਸ਼ੀਅਲ ਹੈ, ਅਸੀਂ ਤੈਨੂੰ ਸਟਾਪ ਨਹੀਂ ਕਰ ਸਕਦੇ, ਤੂੰ ਆਪਣੀ ਗੱਲ ਰੱਖ। ਜਦੋਂ ਉਹਨਾਂ ਨੇ ਉਹ ਡਾਕੂਮੈਂਟਰੀ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਅਸੀਂ ਇੱਥੇ ਸੈਂਸਰ ਲਾ ਦੇਣਾ। ਤੇ ਜਦੋਂ 2002 ਦੇ ਵਿੱਚ ਇੰਡੀਆ ਨੇ ਪਾਕਿਸਤਾਨ ਨਾਲ ਬਾਰਡਰ ਬੰਦ ਕਰ ਦਿੱਤੇ ਕਿ ਅਸੀਂ ਜਥੇ ਨਹੀਂ ਭੇਜਾਂਗੇ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਸਿਰ ਤੇ ਟੈਚ ਹੀ ਰੱਖਿਆ ਤਾਂ ਬਾਰਡਰ ਕ੍ਰਾਸ ਕਰ ਗਏ। ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਸੀ। ਸੋ ਸਾਨੂੰ ਕੋਈ ਵੀ ਅਪਰਚੂਨਿਟੀ ਲੂਜ਼ ਨਹੀਂ ਕਰਨੀ ਚਾਹੀਦੀ। ਜਿਸ ਤਰੀਕੇ ਨਾਲ ਕੋਈ ਲੜਾਈ ਲੜ ਸਕਦਾ ਉਸ ਤਰੀਕੇ ਨਾਲ ਲੜੇ। ਸੋ ਮੇਰੇ ਕਹਿਣ ਤੋਂ ਭਾਵ ਹੈ, ਜੇ ਅਸੀਂ ਦੁਨੀਆ ਦੇ ਮੁਲਕਾਂ ਨੂੰ ਜਾ ਕੇ ਆਪਣੀ ਗੱਲ ਦੱਸਣੀ ਆ ਤੇ ਸਾਨੂੰ ਇਲੈਕਸ਼ਨ ਸਾਡੀ ਮਜਬੂਰੀ ਆ। ਅਸੀਂ ਪਾਸਪੋਰਟ ਲੈ ਕੇ ਵੀ ਤਾਂ ਵੀਜ਼ਾ ਲੈ ਕੇ ਜਾਂਦੇ ਆ ਨਾ, ਉਹ ਵੀ ਤਾਂ ਐਸਜੀਪੀਸੀ ਵੀ ਤਾਂ ਉਸੇ ਸੰਵਿਧਾਨ ਥੱਲੇ ਲੜੀ ਜਾਂਦੀ ਆ, ਤੇ ਜਿਹੜੇ ਮੁਕੱਦਮੇ ਲੜੇ ਜਾਂਦੇ ਆ ਕੋਰਟਾਂ 'ਚ ਉਹ ਵੀ ਉਸੇ ਸੰਵਿਧਾਨ ਥੱਲੇ ਲੜੇ ਜਾਂਦੇ। ਇਹ ਸਾਡੀ ਇੱਕ ਮਜਬੂਰੀ ਆ, ਪਰ ਅਸੀਂ ਇਹ ਅਪਰਚੂਨਿਟੀ ਵੀ ਨਾ ਲੂਜ਼ ਕਰੀਏ। ਜੇ ਤੁਹਾਡੇ ਗਿਣਤੀ ਮਿਣਤੀ ਦੇ ਅਸੈਂਬਲੀਮੈਨ ਤੁਹਾਡੀ ਅਸੈਂਬਲੀ 'ਚ ਵੀ ਬੈਠੇ ਹੋਣਗੇ, ਇਹਨਾਂ ਦੇ ਨੱਕ 'ਚ ਦਮ ਕਰਕੇ ਰੱਖਣਗੇ। ਤੁਸੀਂ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਤੁਰੋਗੇ, ਦੁਨੀਆ ਦੇ ਬਾਹਰਲੇ ਮੁਲਕਾਂ ਨਾਲ ਗੱਲ ਕਰ ਸਕਦਾ, ਉਹ ਯੂਨਾਈਟਿਡ ਨੇਸ਼ਨ 'ਚ ਸਿੱਧਾ ਆ ਕੇ ਗੱਲ ਕਰ ਸਕਦਾ, ਔਰ ਸਰਦਾਰ ਮਾਨ ਨੇ ਕੀਤੀਆਂ ਨੇ ਇਹ ਗੱਲਾਂ। ਸੋ ਮੈਂ ਕਹਿੰਦਾ ਵੀ ਸਾਨੂੰ ਉਹ ਅਪਰਚੂਨਿਟੀ ਲੂਜ਼ ਨਹੀਂ ਕਰਨੀ ਚਾਹੀਦੀ। ਸਿੱਖਾਂ ਨੂੰ ਆਪਣੇ ਇੰਨੇ ਕੁ ਨੁਮਾਇੰਦੇ ਜ਼ਰੂਰ ਬਣਾ ਲੈਣੇ ਚਾਹੀਦੇ ਆ, ਤਾਂ ਕਿ ਉਹ ਅਸੈਂਬਲੀ ਤੇ ਲੋਕ ਸਭਾ ਦੇ ਵਿੱਚ ਤੇ ਦੁਨੀਆ ਦੇ ਵਿੱਚ ਜਾ ਕੇ ਤੁਹਾਡੀ ਗੱਲ ਕਰ ਸਕਣ, ਕਿਉਂਕਿ ਦੁਨੀਆ ਦੇ ਜਿਹੜੇ ਇਲੈਕਟਡ ਅਫੀਸ਼ੀਅਲ ਆ, ਉਹ ਇਲੈਕਟਡ ਅਫੀਸ਼ੀਅਲ ਨਾਲ ਹੀ ਗੱਲ ਕਰਨਾ ਪਸੰਦ ਕਰਨਗੇ। ਸੋ ਜੋ ਮੇਰਾ ਤਜਰਬਾ ਹੈ ਜੀ। ਇਹਦੇ ਨਾਲ ਹੀ ਸਰਦਾਰ ਸਾਹਿਬ ਇੱਕ ਹੋਰ ਸਵਾਲ ਆ ਜਿਹੜਾ ਉਹ ਵੀ ਦਾਗਿਆ ਜਾਂਦਾ। ਆਪਾਂ ਚਾਹੁੰਦੇ ਆ ਕਿ ਅੱਜ ਮੌਕਾ ਮਿਲਿਆ ਤੇ ਆਪਾਂ ਉਹਦੇ ਤੇ ਵੀ ਥੋੜੀ ਜਿਹੀ ਗੱਲ ਕਰੀਏ। ਇਹਦੇ ਨਾਲ ਸਿਮਿਲਰ ਹੀ ਇੱਕ ਸਵਾਲ ਹੋਰ ਵੀ ਆਮ ਤੌਰ ਤੇ ਵੀਰਾਂ ਦਾ ਹੁੰਦਾ ਕਿ ਜਦੋਂ ਵੀ ਅਸੀਂ ਕਿਸੇ ਵੀ ਪਲੇਟਫਾਰਮ ਤੇ ਗੱਲ ਕਰਦੇ ਆ ਤਾਂ ਉਹਨਾਂ ਦਾ ਇਹ ਸਵਾਲ ਹੁੰਦਾ ਕਿ ਜੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦਾ ਵੀ ਜਿਹੜਾ ਕਬਜ਼ਾ ਉਹ ਸਿੱਧਾ ਸੈਂਟਰ ਦੇ ਕੋਲ ਆ। ਪਹਿਲਾਂ ਤਾਂ ਤੁਹਾਡੇ ਕੋਲ ਜਿੱਤੀ ਨਹੀਂ ਜਾਣੀ, ਜੇ ਜਿੱਤ ਵੀ ਲਓਗੇ ਤਾਂ ਕੀ ਕਰੋ, ਕੀ ਉਹਦੇ 'ਚ ਹੋ ਸਕਦਾ, ਕਿਹੜੇ ਤਰੀਕੇ ਨਾਲ ਤੁਸੀਂ ਉੱਥੇ ਆਪਣਾ ਜਿਹੜਾ ਕੰਮ ਆ ਉਹ ਕਰ ਸਕਦੇ ਹੋ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਐਸਜੀਪੀਸੀ ਜਿਹੜੀ ਆ, ਇਹ ਕੋਈ ਡਾਊਟ ਨਹੀਂ ਕਿ ਉਹ ਇੰਡੀਅਨ ਪਾਰਲੀਮੈਂਟ ਦੇ ਥੱਲੇ ਆਉਂਦੀ ਆ ਤੇ ਸਾਰਾ ਕੁਝ ਉੱਥੋਂ ਹੋ ਸਕਦਾ, ਪਰ ਜਿੱਦਣ ਤੁਸੀਂ ਐਸਜੀਪੀਸੀ ਤੇ ਕਾਬਜ਼ ਵੀ ਹੋ ਜਾਂਦੀ ਪੰਥਕ ਤਰ੍ਹਾਂ। ਦੇਖੋ, ਐਸਜੀਪੀਸੀ ਦਾ ਬਹੁਤ ਵੱਡਾ ਬਜਟ ਆ, ਉਹਨਾਂ ਦੇ ਕਿੱਡੇ ਇੰਸਟੀਟਿਊਸ਼ਨ ਨੇ, ਤੁਸੀਂ ਆਪਣੇ ਬੱਚੇ ਪੜ੍ਹਾ ਸਕਦੇ ਆ, ਤੁਸੀਂ ਹਸਪੀਟਲ ਖੋਲ ਸਕਦੇ ਆ, ਤੁਸੀਂ ਕਮ ਸੇ ਕਮ ਉਹ ਫੰਡ ਜਿਹੜੇ ਆ ਇਸ ਵੇਲੇ ਜਿਹੜਾ ਬਾਦਲ ਦਲ ਯੂਜ਼ ਕਰ ਰਿਹਾ, ਮਿਸਯੂਜ਼ ਕਰ ਰਿਹਾ, ਉਹਨਾਂ ਫੰਡਾਂ ਨੂੰ ਤੁਸੀਂ ਆਪਣੀ ਕੌਮ ਤੇ, ਗਰੀਬ ਗੁਰਬੇ ਤੇ, ਇਕੱਲੇ ਸਿੱਖ ਨਹੀਂ, ਜਿਹੜੇ ਹੋਰ ਗਰੀਬ ਪਰਿਵਾਰ ਨੇ, ਰੰਗਰੇਟੇ ਸਿੱਖ ਨੇ, ਹੋਰ ਬਰਾਦਰੀਆਂ ਜਿਹੜੀਆਂ ਨੇ, ਉਹਨਾਂ ਦੇ ਬੱਚੇ ਪੜ੍ਹਾ ਸਕਦੇ ਆ। ਅਸੀਂ ਪੰਜਾਬ ਦਾ ਬਹੁਤ ਵੱਡਾ ਮਿਆਰ ਉੱਚਾ ਕਰ ਸਕਦੇ ਆ ਜੇ ਇਮਾਨਦਾਰ ਬੰਦਿਆਂ ਦੇ ਕੋਲ ਐਸਜੀਪੀਸੀ ਵਾਲੇ ਧਰਮ ਦਾ ਪ੍ਰਸਾਰ ਹੋ ਸਕਦਾ। ਸੋ ਉਹ ਗੱਲ ਠੀਕ ਹੈ, ਜਿੱਥੇ ਤੱਕ ਪਾਰਲੀਮੈਂਟ ਦੇ ਥੱਲੇ ਆ ਉਹ ਵੱਖਰੀ ਗੱਲ ਆ। ਜਦੋਂ ਨੇਸ਼ਨ ਬਣਿਆ ਤਾਂ ਫਿਰ ਆਪੇ ਠੀਕ ਹੋ ਜੂ ਸਾਰਾ ਕੁਝ। ਉਹਦਾ ਜਿੰਨੀ ਦੇਰ ਨੇਸ਼ਨ ਨਹੀਂ ਬਣਦਾ ਉਨੀ ਦੇਰ ਤਾਂ ਐਸਜੀਪੀਸੀ ਤਾਂ ਆਪਣੇ ਕੋਲ ਫੁੱਲੀ ਨਹੀਂ ਆਊਗੀ। ਪਰ ਇਨ ਦਾ ਮੀਨ ਟਾਈਮ ਅਸੀਂ ਉਹ ਵੀ ਅਪਰਚੂਨਿਟੀ ਕਿਉਂ ਛੱਡੀਏ? ਐਸਜੀਪੀਸੀ ਦੇ ਵਿੱਚ ਵੀ ਤੁਹਾਡੇ ਇਮਾਨਦਾਰ 10 ਬੰਦੇ ਵੀ ਗਏ ਹੋਣ, ਉਹ ਬਹੁਤ ਗੱਲਾਂ ਰੋਕ ਦਿੰਦੇ ਨੇ। ਕਮੇਟੀ ਵਿੱਚ ਤਾਂ ਇੱਕ ਹੀ ਬੰਦਾ ਬਹੁਤ ਹੁੰਦਾ। ਜਦੋਂ ਤੁਹਾਡੀ ਆਪੋਜੀਸ਼ਨ ਦੇ ਵਿੱਚ ਤੁਹਾਡੇ 10 ਮੈਂਬਰ ਪਾਰਲੀਮੈਂਟ ਹੋਣਗੇ, ਜਿਹੜੀ ਇਹਨਾਂ ਦੀ ਮੇਨ ਐਗਜ਼ੈਕਟਿਵ ਕਾਰਜਕਾਰਨੀ ਕਮੇਟੀ, ਉਹਦੇ ਵਿੱਚ ਉਹਨਾਂ ਚੋਂ ਇੱਕ ਬੰਦਾ ਜਾਂਦਾ, ਤੇ ਇੱਕ ਬੰਦਾ ਹੀ ਬਹੁਤ ਹੁੰਦਾ ਉੱਥੇ ਰੌਲਾ ਰੱਪਾ ਪਾਉਣ ਵਾਸਤੇ। ਸੋ ਇਸ ਕਰਕੇ ਸਾਨੂੰ ਕੋਈ ਵੀ ਆਪਰਚੂਨਿਟੀ ਢਿੱਲੀ ਨਹੀਂ ਕਰਨੀ ਚਾਹੀਦੀ, ਨਾ ਸਾਨੂੰ ਐਸਜੀਪੀਸੀ ਦੇ ਥੱਲੇ ਬਹੁਤ ਸਾਡੇ ਐਜੂਕੇਸ਼ਨਲ ਟਰਸਟ ਨੇ,
ਕਿਉਂਕਿ ਬਾਦਲ ਪਰਿਵਾਰ ਨੇ ਕਈ ਟਰਸਟ ਬਣਾ ਦਿੱਤੇ ਨੇ, ਬਹੁਤ ਕੁਝ ਹੈ ਜਿਹੜਾ SGPC ਰਾਹੀਂ ਵੀ ਸਿੱਖਾਂ ਦਾ ਪੰਜਾਬ ਦਾ ਸਵਾਰਿਆ ਜਾ ਸਕਦਾ ਜੀ। ਜੀ, ਸੋ ਮੇਰਾ ਆਖਰੀ ਸਵਾਲ ਹੈ ਸਰਦਾਰ ਸਾਹਿਬ, ਉਸ ਤੋਂ ਬਾਅਦ ਆਪਾਂ ਇਜਾਜ਼ਤ ਲਵਾਂਗੇ। ਉਹ ਇਹ ਹੈ ਕਿ ਜਿਹੜਾ ਸਿੱਧੇ ਤੌਰ ਤੇ ਅੱਧਾ ਪੰਜਾਬ ਆ ਜਿਹੜਾ BSF ਦੇ ਹਵਾਲੇ ਕਰ ਦਿੱਤਾ ਗਿਆ, ਇਹਦੇ ਜਿਹੜੇ ਆਗਾਮੀ ਪ੍ਰਭਾਵ ਕੀ ਹੋ ਸਕਦੇ ਨੇ? ਦੇਖੋ, ਇਹ ਤਾਂ ਉਹੀ ਗੱਲ ਆ ਗਈ ਹੈ ਨਾ, ਫਿਰ ਆਪਾਂ ਗੁਲਾਮ ਹੈ। ਚੀਫ ਮਿਨਿਸਟਰ ਕੋ ਬੜੀ ਤਾਕਤ ਹੁੰਦੀ ਹੈ। ਜੇ ਯੂਰਤ ਵਾਲਾ ਚੀਫ ਮਿਨਿਸਟਰ, ਆਪਾਂ ਕਹਿੰਦੇ ਚੀਫ ਮਿਨਿਸਟਰ ਦੇ ਪੱਲੇ ਕੁਝ ਨਹੀਂ, ਚੀਫ ਮਿਨਿਸਟਰ ਦੇ ਬਹੁਤ ਕੁਝ ਪੱਲੇ ਆ। ਜੇ ਯੂਰਤ ਵਾਲਾ ਚੀਫ ਮਿਨਿਸਟਰ ਹੋਵੇ, ਚੀਫ ਮਿਨਿਸਟਰ ਦੀ ਇਜਾਜ਼ਤ ਤੋਂ ਬਗੈਰ ਉੱਥੇ BSF ਨਹੀਂ ਲਾਈ ਜਾ ਸਕਦੀ ਐਡੀ ਦੂਰ। ਸੋ ਚੀਫ ਮਿਨਿਸਟਰ ਜਿਹੜਾ ਹੁੰਦਾ ਆ, ਉਹ ਸਟੇਟ ਦਾ ਹੈੱਡ ਆ। ਉਹ ਠੀਕ ਆ, ਜਵਾਬ ਦੇ ਸੈਂਟਰ ਨੂੰ ਹੈਗਾ, ਪਰ ਜਿਹੜੇ ਸਟੇਟ ਸਬਜੈਕਟ ਨੇ ਕਈ ਗੱਲਾਂ, ਉਹਨਾਂ ਦੇ ਵਿੱਚ ਸੈਂਟਰ ਸਿੱਧੀ ਇਨਵੋਲਵਮੈਂਟ ਨਹੀਂ ਕਰ ਸਕਦਾ। ਇਹ ਮੈਂ ਸਮਝਦਾ ਕਿ ਪੰਜਾਬ ਦੇ ਚੀਫ ਮਿਨਿਸਟਰ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਆ। ਹੁਣ ਮੇਰਾ ਖਿਆਲ ਕੋਈ 8 ਨਵੰਬਰ ਨੂੰ ਉਹ ਕੋਈ ਸੱਦ ਕੇ ਕੋਈ ਸੈਸ਼ਨ ਕੋਈ ਲੈ ਰਿਹਾ ਜਾਂ ਡਿਸੀਜਨ ਇਦਾਂ ਦਾ ਵੀ। ਸੋ ਇਹ ਇਸ ਤਰ੍ਹਾਂ ਸਟੇਟ ਦੇ ਨਾਲ ਨਹੀਂ ਕਰ ਸਕਦੇ ਜਿੰਨੀ ਦੇਰ ਸਟੇਟ ਲਿਖ ਕੇ ਨਹੀਂ ਦਿੰਦਾ ਹੈਗਾ ਕਿ ਸਾਨੂੰ ਆਹ ਦਿਓ। ਉਹ ਤਾਂ ਸੈਂਟਰ ਸਿੱਧਾ ਕੋਈ ਹੋਰ ਉਹਨਾਂ ਦੇ ਮਨਸੂਬੇ ਹੋਣੇ ਆ ਨਾ। ਹੋ ਸਕਦਾ ਉਹ ਤੁਹਾਡੇ ਜਿਹੜੇ ਇਲੈਕਸ਼ਨਸ ਨੇ ਉਹਨਾਂ ਨੂੰ ਪ੍ਰੋਲੋਂਗ ਕਰਕੇ ਕੋਈ ਇਹਨਾਂ ਨੇ ਮਤਲਬ ਲੋ ਐਕਸਰਸਾਈਜ਼ ਕਰ ਰਹੇ ਨੇ, ਜੇ ਵੇਖ ਰਹੇ ਨੇ ਕਿ ਕਿੰਨੀ ਕੁ ਗੱਲ ਸਹਿੰਦੇ ਆ ਤੇ ਕਿੰਨੀ ਕੁ ਗਾਹਾਂ ਕਰਨੀ ਆ। ਕਿਉਂਕਿ ਸੈਂਟਰ ਨੇ ਹਮੇਸ਼ਾ ਵੇਖਿਆ ਉਹ ਹੁਣ 50 ਕਿਲੋਮੀਟਰ ਆ, ਫਿਰ ਉਹ 75 ਕਰ ਦੇਣਗੇ। ਤੇ ਜੇ ਨਾ ਪੰਜਾਬ ਉੱਠਿਆ, ਪੰਜਾਬ ਨੂੰ ਉੱਠਣਾ ਪਊਗਾ। ਜੇ ਪੰਜਾਬ ਨਹੀਂ ਉੱਠਦਾ ਤੇ ਫਿਰ ਤਾਂ ਉਹ ਜਿਹੜਾ ਪ੍ਰੈਜ਼ੀਡੈਂਟ ਰੂਲ ਦੇ 9 ਵਾਰ ਪਹਿਲਾਂ, ਮੇਰਾ ਖਿਆਲ ਹੈ ਪੰਜਾਬ ਇੱਕੋ ਇੱਕ ਸਟੇਟ ਹੈ ਇੰਡੀਆ ਦੀ ਜਿੱਥੇ ਦੀ ਅਸੈਂਬਲੀ 9 ਵਾਰ ਡਿਸੋਲਵ ਕਰ ਚੁੱਕੇ ਆ ਪਿਛਲੇ 70 ਸਾਲ ਦੇ। ਸੋ ਇਹ ਵੱਧ ਰਿਹਾ ਉਧਰ ਨੂੰ ਕੰਮ, ਕਿਉਂਕਿ ਇਹਨਾਂ ਨੂੰ ਪਤਾ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਪੰਜਾਬ ਦੇ ਸਿੱਖਾਂ ਨੇ ਚੱਕਿਆ ਹੋਇਆ, ਤੇ ਪੰਜਾਬ ਦੇ ਸਿੱਖਾਂ ਨੂੰ ਆਕਸੀਜਨ ਬਾਹਰੋਂ ਮਿਲਦੀ ਆ। ਇਹ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੂੰ ਇਹ ਪਤਾ ਕਿ ਜੇ ਪੰਜਾਬ ਨੂੰ ਕੰਟਰੋਲ ਕਰ ਲਿਆ ਤੇ ਬਾਕੀ ਕਿਸਾਨ ਤਾਂ ਅਸੀਂ ਦੱਬ ਲਾਂਗੇ। ਸੋ ਇਹ ਬੜੀ ਇਹਨਾਂ ਦੀ ਲੰਬੀ ਚੌੜੀ ਇਹ ਪਲੈਨਿੰਗ ਹੈ ਸਾਰੀ। ਇਸੇ ਕਰਕੇ ਪੰਜਾਬ ਨੂੰ ਜਿਹੜਾ ਸਾਰਾ ਕੁਝ ਇਹ ਕੀਤਾ ਜਾ ਰਿਹਾ। ਸੋ ਆਪਾਂ ਨੂੰ ਸਮਝ ਆ ਸਾਰਿਆਂ ਨੂੰ, ਜਿਹੜੇ ਸਿੱਖ ਐਕਟੀਵਿਸਟ ਨੇ ਉਹ ਅੰਡਰਸਟੈਂਡ ਕਰਦੇ ਨੇ ਸਾਰੀ ਗੱਲਬਾਤ ਨੂੰ। ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸਮਝਣਾ ਉੱਥੇ ਵਾਲਿਆਂ ਨੂੰ। ਜੀ ਬਿਲਕੁਲ, ਗੁਰਬਾਣੀ ਦਾ ਵੀ ਫਰਮਾਨ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਅਖੀਰ ਦੇ ਵਿੱਚ ਕੋਈ ਸਵਾਲ ਐਸਾ ਜਿਹੜਾ ਮੇਰੇ ਕੋਲ ਨਾ ਪੁੱਛਿਆ ਗਿਆ ਹੋਵੇ ਔਰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਆ ਜਿਹੜਾ ਖਾਸ ਕਰਕੇ ਪੰਜਾਬ ਔਰ ਨਾਲ ਦੀ ਨਾਲ ਡਾਇਸਪੋਰਾ ਸਿੱਖ ਨੂੰ ਕੀ ਦੇਣਾ ਚਾਹੁੰਦੇ ਹੋ? ਮੈਂ ਤਾਂ ਦੇਖੋ ਜੀ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਤਾਂ ਜਿਹੜਾ ਬਾਹਰਲਾ ਡਾਇਸਪੋਰਾ ਆ ਉਹ ਪੰਜਾਬ ਨੂੰ ਸੁਣਨਾ ਨਾ ਛੱਡੇ। ਤੁਸੀਂ ਪੰਜਾਬ ਦੇ ਵਿੱਚ ਜਿਹੜੇ ਵੀ ਜਾ ਸਕਦੇ ਨੇ ਉਹ ਜ਼ਰੂਰ ਜਾਇਆ ਕਰੋ ਪਰਿਵਾਰਾਂ ਨੂੰ ਲੈ ਕੇ। ਇਹ ਤੁਹਾਡੇ ਵੱਡੇ ਪੁਰਖਿਆਂ ਦੀ ਧਰਤੀ ਆ। ਆਪਣੇ ਬੱਚਿਆਂ ਨੂੰ ਜੋੜ ਕੇ ਰੱਖੋ। ਤੁਹਾਡੀਆਂ ਜਾਇਦਾਦਾਂ ਨੇ, ਤੁਹਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਨੇ। ਤੇ ਜੇ ਤੁਸੀਂ ਮਤਲਬ ਮੈਂ ਵਾਰ-ਵਾਰ ਕਹਿੰਦਾ ਵੀ ਤੁਸੀਂ ਪੰਜਾਬ ਨੂੰ ਲੈਂਡਲੈਸ ਨਾ ਕਰਿਓ, ਜ਼ਮੀਨਾਂ ਵੇਚਣੀਆਂ ਸਿੱਖ ਪਰਿਵਾਰਾਂ 'ਚ ਐਡਜਸਟਮੈਂਟ ਕਰੋ, ਜਾਂ ਕੋਈ ਬਾਹਰੋਂ ਮਾਈਗ੍ਰੇਸ਼ਨ ਸਿੱਖਾਂ ਦੀ ਹੁੰਦੀ ਆ ਉਹਨਾਂ ਨੂੰ ਐਡਜਸਟ ਕਰੋ ਉੱਥੇ। ਤੇ ਜਾਂ ਤੁਹਾਨੂੰ ਵੇਚਣ ਦੀ ਕੋਈ ਲੋੜ ਨਹੀਂ। ਇੱਧਰ ਡਾਲਰਾਂ ਦੀ ਇੱਥੇ ਖਲਖੂੰਜਿਆਂ 'ਚ ਵੜ ਜਾਂਦੇ ਆ ਤੇ ਤੁਹਾਡੇ ਨਾਂ ਨਿਸ਼ਾਨ ਜਿਹੜੇ ਉੱਥੋਂ ਪੱਟੇ ਜਾਣਗੇ। ਸੋ ਇੱਕ ਤਾਂ ਮੇਰੀ ਇਹ ਬੇਨਤੀ ਆ ਪੰਜਾਬ ਵਾਲੇ ਸਿੱਖਾਂ ਨੂੰ, ਪੰਜਾਬੀਆਂ ਨੂੰ ਵੀ, ਇਕੱਲੇ ਸਿੱਖਾਂ ਨੂੰ ਨਹੀਂ, ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਤੁਸੀਂ ਉਹੋ ਜਿਹੇ ਨੁਮਾਇੰਦਿਆਂ ਨੂੰ ਲੈ ਕੇ ਆਓ ਮੂਹਰੇ ਜਿਹੜੇ ਤੁਹਾਡੀ ਆਜ਼ਾਦੀ ਦੀ ਗੱਲ, ਜਿਹੜੇ ਤੁਹਾਡੇ ਹੱਕਾਂ ਦੀ ਗੱਲ, ਜਿਹੜੇ ਤੁਹਾਡੇ ਹੱਕ ਹਕੂਕਾਂ ਨੂੰ ਲੈ ਕੇ ਦੁਨੀਆ ਤੱਕ ਲੈ ਕੇ ਜਾਣ। ਉਹਨਾਂ ਲੋਕਾਂ ਨੂੰ ਲੈ ਕੇ ਜਾਓ। ਹੱਲ ਲੈ ਦੇ ਕੇ ਆਜ਼ਾਦੀ ਆ। ਇਹ ਤੋਂ ਬਗੈਰ ਪੰਜਾਬ ਦੀ ਸਰਵਾਈਵਲ ਨਹੀਂ ਹੋਣੀ। ਇਹ ਤੋਂ ਬਗੈਰ ਕੌਮ ਦੀ ਸਰਵਾਈਵਲ ਨਹੀਂ ਹੋਣੀ। ਪੰਜਾਬ ਦਾ ਚਾਹੇ ਹਿੰਦੂ ਆ ਚਾਹੇ ਰੰਗਰੇਟਾ ਸਿੱਖ ਆ, ਜਦੋਂ ਉਹ ਹਰਿਆਣੇ ਦਾ ਬਾਰਡਰ ਟੱਪਦਾ ਨਾ ਰਾਜਪੁਰਾ, ਤਾਂ ਉਹ ਕਹਿੰਦੇ ਇਹ ਤਾਂ ਪੰਜਾਬੀ ਹੈ। ਸੋ ਇਸ ਕਰਕੇ ਸਾਰਿਆਂ ਨੂੰ, ਪੰਜਾਬ ਵਾਲਿਆਂ ਨੂੰ ਸਮਝਣ ਦੀ ਲੋੜ ਆ। ਅਸੀਂ ਸਾਰੇ ਇਕੱਠੇ ਹੋ ਕੇ ਆਪਣਾ ਨੇਸ਼ਨ ਬਣਾਈਏ। ਸਾਡੇ ਬਾਰਡਰ ਖੋਲਣਗੇ ਜਿਹਦੇ 'ਚ ਕਿਸਾਨ ਵੀ ਖੁਸ਼ਹਾਲ ਹੋਊਗਾ, ਜਿਹਦੇ 'ਚ ਵਪਾਰੀ ਵੀ ਖੁਸ਼ਹਾਲ ਹੋਊਗਾ, ਜਿਹਦੇ 'ਚ ਖੇਤ ਮਜ਼ਦੂਰ ਵੀ ਖੁਸ਼ਹਾਲ ਹੋਊਗਾ, ਜਿਹਦੇ 'ਚ ਅਸੀਂ ਆਪਣੇ ਜਿਹੜੇ ਬੱਚਿਆਂ ਦਾ ਭਵਿੱਖ ਬਣਾ ਸਕਦੇ ਹਾਂ। ਨੇਸ਼ਨ ਕੋਲ ਬਹੁਤ ਵੱਡੀ ਤਾਕਤ ਹੁੰਦੀ ਆ। ਅਕਾਲ ਪੁਰਖ ਤੋਂ ਬਾਅਦ ਇੱਕ ਨੇਸ਼ਨ ਹੈ ਦੂਜਾ ਜਿਹਦੇ ਕੋਲ ਐਡੀ ਵੱਡੀ ਤਾਕਤ ਹੁੰਦੀ ਆ। ਸੋ ਇਸ ਕਰਕੇ ਆਪਾਂ ਵੀ ਨੇਸ਼ਨ ਵਾਲੇ ਬਣੀਏ। ਦੁਨੀਆ 'ਚ ਬਹੁਤ ਕੌਮਾਂ ਆਜ਼ਾਦ ਹੋ ਗਈਆਂ। ਪਿਛਲੇ 8-10 ਸਾਲ ਦੇਖੋ ਮੁਲਕ ਬਣਦੇ ਜਾ ਰਹੇ ਨੇ। ਸੋ ਅਸੀਂ ਇੱਕ ਦਿਨ ਜ਼ਰੂਰ ਆਜ਼ਾਦ ਹੋਵਾਂਗੇ। ਇਸ ਆਜ਼ਾਦੀ ਨੂੰ ਕੋਈ ਰੋਕ ਨਹੀਂ ਸਕਦਾ, ਪਰ ਆਪਾਂ ਇਹਨੂੰ ਲੰਬੀ ਨਾ ਕਰੀਏ। ਆਪਾਂ ਜਿੰਨੀ ਜਲਦੀ ਹੋਵੇ ਕਿ ਆਪਾਂ ਉੱਦਾਂ ਦੇ ਨੁਮਾਇੰਦੇ ਲੈ ਕੇ ਆਈਏ ਜਿਹੜੇ ਦੁਨੀਆ ਨੂੰ ਦੱਸ ਸਕਣ। ਜਿਹੜੇ ਉੱਥੇ ਦੇਖੋ ਬਹੁਤ ਚਿਰ ਆਪਾਂ ਉੱਥੇ ਖਾਲਿਸਤਾਨ ਨਹੀਂ ਸੀ ਖੁੱਲ੍ਹ ਖੁੱਲ੍ਹਾ ਕਹਿ ਸਕਦੇ, ਤੇ ਜੇ 2008 ਦੇ ਵਿੱਚ ਅਦਾਲਤਾਂ ਵੀ ਥੱਕ ਗਈਆਂ ਮੁਕੱਦਮੇ ਬਣਾ ਕੇ, ਜੇ ਉਹਨਾਂ ਨੂੰ ਜੱਜਮੈਂਟ ਕਰਨੀ ਪਈ ਸੁਪਰੀਮ ਕੋਰਟ ਨੂੰ, ਤੇ ਅੱਜ ਪਰਸੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਉੱਥੇ ਖਾਲਿਸਤਾਨ ਦੇ ਨਾਅਰੇ ਪਾਰਲੀਮੈਂਟ ਦੇ ਮੂਹਰੇ ਵੱਜਦੇ ਸੀ ਰਕਾਬਗੰਜ ਗੁਰਦੁਆਰੇ। ਠੀਕ ਆ ਕਿ ਨਹੀਂ ਜੀ? ਸੋ ਇਸ ਕਰਕੇ ਇਹ ਗੱਲ ਤਾਂਹੀਓ ਤੁਰੂਗੀ ਜੇ ਅਸੀਂ ਉੱਦਾਂ ਦੇ ਨੁਮਾਇੰਦਿਆਂ ਨੂੰ ਮੂਹਰੇ ਲੈ ਕੇ ਆਵਾਂਗੇ ਤੇ ਆਪਣੀ ਗੱਲ ਨੂੰ ਅਸੀਂ ਚੱਲਦੇ ਰੱਖਾਂਗੇ। ਲੜਾਈ ਜਥੇਬੰਦੀਆਂ ਸਾਰੀਆਂ ਆਪੋ ਆਪਣੇ ਤਰੀਕੇ ਨਾਲ ਲੜ ਰਹੀਆਂ, ਉਹ ਲੜ ਲੈਣ, ਪਰ ਆਪਾਂ ਜਿਹੜਾ
ਇਲੈਕਸ਼ਨ ਵਾਲਾ ਪ੍ਰੋਸੈਸ ਵੀ ਆ, ਉਹ ਸਾਡੀ ਮਜਬੂਰੀ ਆ। ਉਦੋਂ ਆਪਾਂ ਵਾਰ ਨਾ ਜਾਈਏ, ਆਪਾਂ ਜਿੱਤ ਦਵਾਈਏ। ਤੁਹਾਡੇ 2 ਅਸੈਂਬਲੀਮੈਨ ਵੀ ਅਸੈਂਬਲੀ ਦੇ ਵਿੱਚ ਹੋਣਗੇ ਤਾਂ ਉਹ ਨਾਸੀ ਧੂਆਂ ਕਰ ਦਿੰਦੇ ਆ। ਇਸੇ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਇੱਕ ਮੈਂਬਰ ਪਾਰਲੀਮੈਂਟ ਦੇ ਕੋਲ ਕੀ ਤਾਕਤ ਹੁੰਦੀ ਆ, ਕਿਉਂਕਿ ਇਹ ਆਪਣੀ ਤਾਕਤ ਵਰਦੇ ਨਹੀਂ। ਇਹ ਗੁਲਾਮ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ। ਈਵਨ ਤੁਸੀਂ ਦੇਖੋ ਟੌੜਾ ਸਾਹਿਬ, ਆਪਾਂ ਉਹਨਾਂ ਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਪੰਥ ਨੇ। ਕਿੰਨਾ ਚਿਰ ਉਹ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਮੈਂਬਰ ਹੈ। ਮੈਂ ਤਾਂ ਕੋਈ ਵੇਖਿਆ ਨਹੀਂ ਕਿ ਉਹਨਾਂ ਨੇ ਜਾ ਕੇ 1984 ਦੀ ਵੀ ਗੱਲ ਕੀਤੀ ਹੋਊਗੀ। ਕਿੰਨੀਆਂ ਕਿ ਗੱਲਾਂ ਕਰਦੇ ਨੇ ਜਾ ਕੇ ਉੱਥੇ। ਜੋ ਸਰਦਾਰ ਸਿਮਰਨਜੀਤ ਸਿੰਘ ਮਾਨ 1984 ਤੇ ਬੋਲਿਆ, ਤੁਸੀਂ ਜਾ ਕੇ ਦੇਖ ਲਓ, ਗੂਗਲ ਤੇ ਪਿਆ, ਉਹਨਾਂ ਨੇ ਕੀ ਕੁਝ ਗੱਲਾਂ ਕੀਤੀਆਂ ਉੱਥੇ ਜਾ ਕੇ ਜੀ। ਤੋਂ ਇਹਨਾਂ ਦੀ ਜ਼ਰੂਰਤ ਚਾਹੀਦੀ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਆਪਣੀ ਤਾਕਤ ਕਿਵੇਂ ਵਰਤਣੀ ਆ। ਇੱਕ ਸਰਪੰਚ ਨੂੰ ਪੁੱਛੋ ਜਿਨ੍ਹਾਂ ਨੂੰ ਨੌਲੇਜ ਹੈ ਕਿ ਇੱਕ ਸਰਪੰਚ ਦੀ ਕੀ ਤਾਕਤ ਹੁੰਦੀ ਪਿੰਡ ਦੇ ਵਿੱਚ। ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਹ ਵੀ ਆਪਰਚੁਨਿਟੀ ਨਾ ਲੂਜ਼ ਕਰੀਏ, ਕਿਉਂਕਿ ਜਦੋਂ ਇਲੈਕਟਡ ਅਫੀਸ਼ੀਅਲ ਵੋਟਾਂ ਨਾਲ ਬਣ ਕੇ ਆਉਂਦਾ, ਬਾਹਰਲੇ ਜਿਹੜੇ ਡੈਮੋਕ੍ਰੈਟਿਕ ਦੇਸ਼ ਨੇ ਉਹ ਗੱਲ ਕਰਨ ਨੂੰ ਪਹਿਲ ਦਿੰਦੇ ਨੇ। ਉਸ ਗੱਲ ਨੂੰ ਅਸੀਂ ਉੱਥੇ ਆਪਣੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਵੀ ਗੱਲ ਕਰ ਸਕਦੇ ਹਾਂ, ਆਪਣੀ ਜੈਨੋਸਾਈਡ ਦੀ ਵੀ ਕਰ ਸਕਦੇ ਹਾਂ। ਉਹ ਸਾਨੂੰ ਲਿਸਨ ਕਰਨਗੇ। ਸੋ ਇਸ ਕਰਕੇ ਸਾਨੂੰ ਉਹ ਵੀ ਆਪਰਚੁਨਿਟੀ ਨਹੀਂ ਛੱਡਣੀ ਚਾਹੀਦੀ। ਜੀ ਬਹੁਤ ਬਹੁਤ ਧੰਨਵਾਦ ਸਰਦਾਰ ਸਾਹਿਬ, ਤੁਸੀਂ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ ਔਰ ਸਾਡੇ ਸਵਾਲਾਂ ਦੇ ਔਰ ਸਾਡੇ ਜਿਹੜੇ ਵੀਰਾਂ ਦੇ ਸਵਾਲਾਂ ਦੇ, ਦਰਸ਼ਕਾਂ ਦੇ ਸਵਾਲਾਂ ਦੇ ਬੜੀ ਵਿਵੇਕੀ ਦੇ ਨਾਲ, ਜਿਹੜੇ ਸੁਚੱਜੇ ਢੰਗ ਦੇ ਨਾਲ ਜਵਾਬ ਦਿੱਤੇ ਔਰ ਕੌਮ ਨੂੰ ਦੱਸਿਆ ਕਿ ਇੱਕੋ ਇੱਕ ਜਿਹੜਾ ਹੱਲ ਹੈ ਸਿੱਖ ਕੌਮ ਦੇ ਕੋਲ, ਉਹ ਹੈ ਆਜ਼ਾਦੀ। ਆਜ਼ਾਦੀ ਸਾਡੇ ਕੋਲ ਹੋਏਗੀ, ਕੌਮ ਆਜ਼ਾਦ ਹੋਏਗੀ, ਪੰਥ ਆਜ਼ਾਦ ਹੋਏਗਾ। ਫਿਰ ਪੰਥਕ ਰਵਾਇਤਾਂ ਦੇ ਅਨੁਸਾਰ ਜਿਹੜਾ ਅਸੀਂ ਹਲੀਮੀ ਰਾਜ ਦਾ ਜਿਹੜਾ ਉਹ ਸੁਪਨਾ ਉਹਨੂੰ ਪੂਰਾ ਕਰ ਸਕਾਂਗੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਔਰ ਸਾਡੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਔਰ ਕੱਲ੍ਹ ਨੂੰ ਅਸੀਂ ਇਸੇ ਟਾਈਮ ਨਵੇਂ ਮਹਿਮਾਨ ਦੇ ਨਾਲ ਸੇਮ ਵਿਸ਼ੇ ਦੇ ਉੱਤੇ, ਸਿੱਖ ਨਸਲਕੁਸ਼ੀ ਦੇ ਉੱਤੇ ਗੱਲ ਕਰਾਂਗੇ। ਸੋ ਉਦੋਂ ਤੱਕ ਲਈ ਦਿਓ ਇਜਾਜ਼ਤ, ਬਣਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।